ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਸਾਲ 2023 ਦੀ 22 ਫਰਵਰੀ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 460-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 460-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ, ਕੋਈ ਵੀ ਸਲਾਹ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀ ਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਰ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਕਾਂਸਟੇਬਲ ਬਾਜਵੇ ਦੇ ਕਤਲ ਦੇ ਮਾਮਲੇ ਤੋਂ। ਇਸ ਕਤਲ ਦੇ ਮੁੱਖ ਦੋਸ਼ੀ ਤਿੰਨੇ ਗੈਂਗਸਟਰ ਕਹਿੰਦੇ ਢੇਰ ਕਰ ਦਿੱਤੇ ਪੁਲਿਸ ਨੇ। ਨਹੀਂ ਦੇਖੋ, ਇਸ ਮਾਮਲੇ ਦੇ ਵਿੱਚ ਇਹ ਆ ਕਿ 3 ਗੈਂਗਸਟਰ ਮਾਰੇ ਗਏ ਨੇ ਹਾਲ ਦੀ ਘੜੀ। ਕਿੰਨੇ ਉਸ ਮਰਡਰ ਦੇ ਵਿੱਚ ਸ਼ਾਮਲ ਸਨ ਇਹ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਆਪਣੇ ਪੱਧਰ ਤੇ, ਕਿਉਂਕਿ ਪੁਲਿਸ ਨੇ ਜਿੰਨਾ ਹੁਣ ਤੱਕ ਮਾਮਲਾ ਸਾਫ਼ ਕੀਤਾ, ਸਪਸ਼ਟ ਕੀਤਾ ਕਿ ਮਰਨ ਵਾਲਿਆਂ ਦੇ ਵਿੱਚ ਜਿਹੜਾ ਤੇਜਾ ਨਾਮ ਦਾ ਇਹ ਨੌਜਵਾਨ ਗੈਂਗਸਟਰ ਆ, ਇਹ ਉਸ ਗਰੋਹ ਦਾ ਮੁੱਖ ਸਰਗਨਾ ਸੀ ਤੇ ਇਹ ਖੁਦ ਵੀ ਕਤਲ 'ਚ ਸ਼ਾਮਲ ਸੀ, ਜਿਨ੍ਹਾਂ ਨੇ ਕੁਲਦੀਪ ਬਾਜਵਾ ਕਾਂਸਟੇਬਲ ਮਾਰਿਆ ਸੀ। ਮਤਲਬ ਕਿ ਇਹ ਪੁਸ਼ਟੀ ਹੈ ਕਿ ਤੇਜਾ ਨਾਮ ਦਾ ਇਹ ਨੌਜਵਾਨ, ਜਿਹਦੇ ਤੇ 36 ਤੋਂ 38 ਕੇਸ ਦੱਸੇ ਜਾਂਦੇ ਆ ਕਿ ਇਹ ਜਿਹੜਾ ਭਗੌੜਾ ਸੀਗਾ ਇਸ ਨੂੰ ਮਾਰ ਮੁਕਾਇਆ। ਜਿਹੜੇ ਨਾਲ ਦੇ 2 ਨੇ ਉਹਨਾਂ ਦੀ ਤੇ ਹਾਲੇ ਪਛਾਣ ਹੀ ਨਹੀਂ ਹੋਈ, ਕਿਉਂਕਿ 2 ਪਹਿਲਾਂ ਫੜੇ ਗਏ ਸਨ ਇਸ ਮਾਮਲੇ ਦੇ ਵਿੱਚ। 2 ਗੈਂਗਸਟਰ ਜਿਹੜੇ ਉਸ ਕਤਲ ਕਾਂਡ 'ਚ ਸ਼ਾਮਲ ਸਨ, 2 ਇਹਨਾਂ ਨੇ ਪਹਿਲਾਂ ਫੜ ਲਏ ਸਨ। ਤਾਂ ਤੀਸਰਾ ਇਹਦੀ ਪੁਸ਼ਟੀ ਕਰ ਦਿੱਤੀ, ਉਹ 2 ਕੌਣ ਨੇ ਇਹਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ, ਕਿਉਂਕਿ ਉਹਨਾਂ ਦੀ ਪਛਾਣ ਹੀ ਨਹੀਂ ਹੈ। ਹੋ ਸਕਦਾ ਉਹਨਾਂ ਤੇ ਸਿੰਗਲ ਕੇਸ ਵੀ ਨਾ ਹੋਵੇ ਕਿਸੇ ਤੇ, ਹੋ ਸਕਦਾ ਉਹ ਇਸ ਕੇਸ 'ਚ ਇਨਵੋਲਵ ਨਾ ਹੋਣ, ਹੋ ਸਕਦਾ ਇਨਵੋਲਵ ਨਿਕਲ ਆਉਣ। ਹਾਲ ਦੀ ਘੜੀ ਉਹਦੇ ਤੇ ਕੋਈ ਆਪਾਂ ਸਪਸ਼ਟ ਟਿੱਪਣੀ ਨਹੀਂ ਕਰ ਸਕਦੇ। ਖੈਰ, ਦੂਜੀ ਗੱਲ ਇਹ ਹੈ ਕਿ ਇਹ ਮੁਕਾਬਲਾ ਜਿਹੜਾ ਹੈ ਇਹ ਹੋਇਆ ਬਸੀ ਪਠਾਣਾ, ਬਿਲਕੁਲ ਐਨ ਜਿੱਦਾਂ ਕਹਿ ਲਓ ਕਿ ਰੋਡ ਦੇ ਉੱਤੇ, ਬਾਜ਼ਾਰ ਦੇ ਵਿੱਚ। ਤੇ ਇਹ ਵੇਲਾ ਵੀ ਜਿਹੜਾ ਕਾਲਾਂ ਢਲਦੀਆਂ ਪਈਆਂ ਸਨ, ਸ਼ਾਮ ਪੈ ਰਹੀ ਸੀਗੀ, ਉਸ ਵੇਲੇ ਆ ਕੁਝ CCTV ਫੁਟੇਜ ਵੀ ਨਿਕਲ ਕੇ ਆ ਰਹੀਆਂ। ਤਾਂ ਪੁਲਿਸ ਦੇ ਮੁਤਾਬਕ ਕਿ ਸਾਨੂੰ ਇਨਪੁਟ ਮਿਲੀ ਸੀ, ਕੁਝ ਤਕਨੀਕੀ ਸੂਚਨਾਵਾਂ ਜਿਸ ਤਰ੍ਹਾਂ ਹੁੰਦੀਆਂ ਨੇ ਕਿ ਤੇਜੇ ਦੀ ਮੂਵਮੈਂਟ ਹੈ ਇਸ ਏਰੀਏ 'ਚ, ਅਸੀਂ ਫੋਲੋ ਕੀਤਾ। ਤੇ ਫਿਰ ਜਦੋਂ ਇਹਨਾਂ ਨੂੰ ਘੇਰਿਆ ਗਿਆ, ਫਾਇਰਿੰਗ ਹੋਈ, ਦਵੱਲੀ ਫਾਇਰਿੰਗ ਹੋਈ। ਤੇ ਪੁਲਿਸ ਦੀ ਗੱਡੀ ਦੇ ਵਿੱਚ ਵੀ ਜੇ ਤੁਸੀਂ ਫਰੰਟ ਸ਼ੀਸ਼ੇ 'ਚ ਦੇਖੋਗੇ ਤਾਂ 3-4 ਗੱਡੀਆਂ ਦੇ ਸੁਰਾਖ ਤੇ ਵੇਖਣ ਨੂੰ ਮਿਲ ਰਹੇ ਨੇ, ਜਿੰਨੇ ਕੋ ਵਿਜ਼ੂਅਲ ਹੁਣ ਤੱਕ ਸਾਡੇ ਪਾਸ ਆਏ ਨੇ। ਤਾਂ ਉਹ ਕਹਿੰਦੇ ਆ ਕਿ ਜਦੋਂ ਫਿਰ ਅਸੀਂ ਅੱਗੋਂ ਜਵਾਬੀ ਫਾਇਰਿੰਗ ਕੀਤੀ ਆ, ਜਿਹਦੇ 'ਚ ਸਾਡੇ ਬੰਦੇ ਵੀ ਫੱਟੜ ਹੋਏ ਆ। ਇੱਕ ਦੀ ਦੱਸਦੇ ਆ ਕਿ ਪੁਲਿਸ ਵਾਲੇ ਦੀ ਲੱਤ ਟੁੱਟ ਗਈ ਹੈ, ਕਿਉਂਕਿ ਜਦੋਂ ਭਜਾਈਆਂ ਜਾ ਰਹੀਆਂ ਸੀ ਗੱਡੀਆਂ ਤਾਂ ਗੱਡੀ ਚੜੀ ਆ ਉਹਦੇ ਤੇ, ਇੱਕ ਨੂੰ ਗੋਲੀ ਲੱਗੀ ਆ, ਯਾਨੀ 2 ਪੁਲਿਸ ਵਾਲੇ ਫੱਟੜ ਦਸੀਦੇ ਆ। ਤੇ ਇਹ ਜਿਹੜੇ ਸੀਗੇ, ਤੇਜਾ ਤਾਂ ਉੱਥੇ ਮੌਕੇ ਤੇ ਹੀ ਮਰ ਗਿਆ, ਇੱਕ ਇਹਦਾ ਪਿੱਛੇ ਬੈਠਾ ਸਾਥੀ ਅਣਪਛਾਤਾ ਉਹ ਵੀ ਉੱਥੇ ਮੌਕੇ ਤੇ ਮਰ ਗਿਆ। ਦੋਵਾਂ ਦੀਆਂ ਲਾਸ਼ਾਂ ਘੰਟਿਆਂ ਬੱਧੀ ਉੱਥੇ ਪਈਆਂ ਰਹੀਆਂ। ਜਦੋਂ ਦੇਰ ਸ਼ਾਮ ਇਹ ਚੱਕੀਆਂ ਗਈਆਂ ਤਾਂ ਉਦੋਂ ਖਬਰ ਆਉਂਦੀ ਹੈ ਕਿ ਜਿਹੜਾ ਤੀਸਰਾ ਇੰਜਰਡ ਸੀਗਾ, ਜਿਹਨੂੰ ਹਸਪਤਾਲ ਖੜਿਆ ਗਿਆ ਸੀ, ਉਹ ਵੀ ਇਹਨਾਂ ਦਾ ਸਾਥੀ ਜਿਹੜਾ ਮਰ ਜਾਂਦਾ ਹੈ। ਮਤਲਬ ਕਿ ਤਿੰਨੇ ਦੇ ਤਿੰਨੇ ਜਿਹੜੇ ਥਾਰ ਗੱਡੀ 'ਚ ਸਵਾਰ ਸੀ, ਜਿਨ੍ਹਾਂ ਨੂੰ ਘੇਰਾਬੰਦੀ ਕੀਤੀ ਗਈ ਤੇ ਉਸ ਤੋਂ ਬਾਅਦ ਫਿਰ ਦਵੱਲੀ ਫਾਇਰਿੰਗ ਹੋਈ ਹੈ, ਉਹਦੇ ਵਿੱਚ ਤਿੰਨੋਂ ਹੀ ਮਰ ਗਏ ਨੇ। ਇਹ ਅਪਡੇਟ ਹੈ ਇਸ ਮਾਮਲੇ ਦੀ ਹੁਣ ਤੱਕ। ਇਹ ਅੱਗੇ ਹੁਣ ਦੇਖਣਾ ਹੋਏਗਾ, ਕਿਉਂਕਿ ਵੈਸੇ ਤੇ ਹਰੇਕ ਇਨਕਾਊਂਟਰ ਦੇ ਵਿੱਚ ਇੰਡੀਆ ਦੇ ਵਿੱਚ ਕੁਛ ਨਾ ਕੁਛ ਵਿਵਾਦਤ ਨਿਕਲ ਆਉਂਦਾ ਹੈ, ਪਰ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ, ਉਹ ਇਨਕਾਊਂਟਰ ਜਿਹੜੀ ਕਰ ਰਹੀ ਹੈ ਉਹ ਬਹੁਤ ਮਤਲਬ ਕਿ ਸੋਚ ਸਮਝ ਕੇ ਕਰ ਰਹੀ ਹੈ।
ਤਾਂ ਇਹ ਐਨਕਾਊਂਟਰ ਵੀ ਜੇ ਤੁਸੀਂ ਦੇਖੋਗੇ ਤਾਂ ਹਾਲਾਂਕਿ ਉਹ ਆਪ ਹੀ ਦੱਸ ਰਹੇ ਕਿ ਅਸੀਂ ਪਿੱਛੋਂ ਤੋਂ ਆ ਰਹੇ ਸਾਂ ਇਹਨਾਂ ਦੇ ਮਗਰ, ਪਰ ਉਹਨਾਂ ਦੀ ਘੇਰਾਬੰਦੀ ਉੱਥੇ ਕੀਤੀ ਗਈ ਜਿੱਥੇ ਲੋਕ ਸਨ ਜੀ ਤੇ ਜਗ੍ਹਾ ਵੀ ਐਸੀ ਉਹਨਾਂ ਨੇ ਚੁਣੀ ਕਿ ਜਿੱਥੇ ਕਿਸੇ ਹੋਰ ਪਬਲਿਕ ਦਾ ਕੋਈ ਬਹੁਤਾ ਨੁਕਸਾਨ ਨਾ ਹੋਵੇ, ਯਾਨੀ ਹਾਈਵੇ ਦੇ ਕਿਨਾਰੇ ਤੇ। ਖੈਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਅਪਡੇਟ ਦੇ ਰੂਪ ਦੇ ਵਿੱਚ, ਕਿਉਂਕਿ ਹੁਣ ਇੱਥੇ ਰਾਤ ਪੈ ਗਈ ਹੈ, ਲਾਸ਼ਾਂ ਹੁਣੇ ਚੁੱਕੀਆਂ ਨੇ, ਹਸਪਤਾਲ ਖੜੀਆਂ ਗਈਆਂ ਨੇ, ਹਾਲਾਂਕਿ ਬਹੁਤਾ ਕੁਝ ਨਹੀਂ ਨਿਕਲ ਰਿਹਾ। ਵੈਸੇ ਜੇ ਤੁਸੀਂ ਦੇਖੋਗੇ ਇਹ ਦੂਸਰਾ ਐਨਕਾਊਂਟਰ ਐਸਾ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਇੱਕ ਐਨਕਾਊਂਟਰ ਹੋਇਆ ਸੀਗਾ, ਤੇ ਦੂਸਰਾ ਇਹ ਜਿਹਦੇ ਵਿੱਚ ਕੋਈ ਬਹੁਤਾ ਜ਼ਿਆਦਾ ਪਬਲਿਕ ਦਾ ਰਿਐਕਸ਼ਨ ਨਹੀਂ ਹੈਗਾ ਜੀ, ਕਿਉਂਕਿ ਗੈਂਗਸਟਰਾਂ ਦੇ ਵਿਰੋਧ ਦੇ ਵਿੱਚ ਸੁਰ ਉੱਠਦੇ ਨੇ ਕਿ ਬਈ ਇਹ ਬਹੁਤ ਜ਼ਿਆਦਾ ਕਰਨ ਲੱਗ ਗਏ। ਪਰ ਖਾਸ ਤੌਰ ਤੇ ਤੁਸੀਂ ਦੇਖੋਗੇ ਤਾਂ ਜੋ ਮੰਗ ਹੁੰਦੀ ਹੈ ਪੈਸਿਆਂ ਦੀ, ਇਹਨੇ ਤਾਂ ਬਿਲਕੁਲ ਹੀ ਮਤਲਬ ਕਿ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਐਂਟੀ ਕੀਤਾ ਹੋਇਆ ਲੋਕਾਂ ਨੂੰ ਕਿ ਬਈ ਹਰੇਕ ਬੰਦੇ ਤੋਂ ਪੈਸੇ ਮੰਗੇ ਜਾ ਰਹੇ ਆ, ਤੇ ਪੈਸੇ ਮੰਗਣ ਵਾਲੇ ਵੀ ਨਕਲੀ ਹੈਗੇ ਨੇ। ਅੱਜ ਲੁਧਿਆਣੇ ਇਹਨਾਂ ਨੇ ਕਾਬੂ ਕੀਤੇ ਆ ਬੰਦੇ ਮੁੰਡੇ ਟਰੈਪ ਕਰਕੇ, ਉਹ ਨਕਲੀ ਗੈਂਗਸਟਰ ਬਣੇ ਹੋਏ ਸੀਗੇ। ਇਹ ਦੂਸਰੀ ਤੀਸਰੀ ਘਟਨਾ ਹੈ। ਤਾਂ ਖੈਰ ਇਹ ਆ ਕਿ ਇਹਦੇ ਵਿੱਚ ਅੱਗੇ ਕੀ ਨਿਕਲਦਾ ਅਸੀਂ ਕੁਝ ਨਹੀਂ ਕਹਿ ਸਕਦੇ। ਇਨਕਾਊਂਟਰ ਪੁਲਿਸ ਦੇ ਦੱਸਣ ਦੇ ਮੁਤਾਬਕ ਕਿ ਅਸੀਂ ਬਈ ਇਹਨਾਂ ਨੂੰ ਘੇਰਿਆ, ਜਦੋਂ ਇਹਨਾਂ ਨੇ ਫਾਇਰ ਮਾਰੇ ਆ ਅਸੀਂ ਫਿਰ ਜਵਾਬੀ ਤਾਬੜਤੋੜ, ਕਿਉਂਕਿ ਪੁਲਿਸ ਦੀ ਤਿਆਰੀ ਜ਼ਿਆਦਾ ਹੁੰਦੀ ਹੈ। ਤੇ ਮੰਨ ਕੇ ਚੱਲੋ ਤੁਸੀਂ ਇਹ ਤਾਂ ਮੰਨ ਕੇ ਚੱਲੋ ਨਾ ਕਿ ਉਹਨਾਂ ਕੋਲ 5-6 ਪਿਸਟਲ ਜਿਹੜੇ ਬਰਾਮਦ ਹੋਏ ਨੇ, ਤਾਂ ਪੁਲਿਸ ਨੂੰ ਪਤਾ ਹੈ ਪੁਲਿਸ ਤਾਂ ਉਹ ਤੋਂ ਤਗੜੇ ਵੈਪਨ ਲੈ ਕੇ ਘੇਰੇਗੀ, ਜਦ ਵੀ ਘੇਰੇਗੀ ਉਹਨਾਂ ਨੂੰ ਤਿਆਰੀ ਨਾਲ ਘੇਰੇਗੀ, ਉਹਨਾਂ ਦੀਆਂ ਗੱਡੀਆਂ ਵੀ ਵਧੇਰੇ ਹੋਣਗੀਆਂ। ਉਹ ਤਾਂ ਮਤਲਬ ਕਿ ਮਾੜਾ ਜਿਹਾ ਵੀ ਕਿਤੇ ਹੋਇਆ ਮੌਕਾ ਮਿਲਿਆ ਉਹਨਾਂ ਨੇ ਤਾਂ ਭੁੰਨਣੇ ਆ, ਕਿਉਂਕਿ ਇਹ ਕਤਲ ਜਿਹੜਾ ਪੁਲਿਸ ਵਾਲੇ ਦਾ ਕਤਲ ਹੋਇਆ ਤੇ ਉਹ ਬੜਾ ਫੇਮਸ ਮੁੰਡਾ ਸੀਗਾ, ਬੜਾ ਸੋਹਣਾ ਸੁਨੱਖਾ ਮੁੰਡਾ ਸੀ, ਉਹਦਾ ਘਰ ਵੀ ਉਜੜਿਆ। ਸੋ ਇਸ ਕਰਕੇ ਬਈ ਹੁਣ ਅੱਗੇ ਕੀ ਹੁੰਦਾ ਪਤਾ ਨਹੀਂ ਹੈ, ਪਰ ਹਾਲ ਫਿਲਹਾਲ ਪੁਲਿਸ ਕਹਿੰਦੀ ਹੈ ਕਿ ਬਈ ਇਹਨਾਂ ਨੇ ਸਾਡੇ ਤੇ ਪਹਿਲਾਂ ਹਮਲਾ ਕੀਤਾ ਤੇ ਜਵਾਬੀ ਕਾਰਵਾਈ 'ਚ ਇਹ ਸਾਰੇ ਦੇ ਸਾਰੇ ਮਾਰੇ ਗਏ ਨੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਅੰਮ੍ਰਿਤਪਾਲ ਸਿੰਘ ਦੀ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਸੀ ਏਜੰਸੀਆਂ ਤੋਂ ਖਤਰਾ, ਪਰ ਰਵਨੀਤ ਬਿੱਟੂ ਦਾ ਮਜ਼ਾਕ ਉਡਾ ਰਹੇ ਹੈ ਇਸ ਗੱਲ ਦਾ। ਦੇਖੋ ਰਵਨੀਤ ਬਿੱਟੂ ਵੀ ਕੁਛ ਜ਼ਿਆਦਾ ਹੀ ਥੋੜਾ ਰਿਐਕਸ਼ਨ ਦੇ ਦਿੰਦੇ ਨੇ ਸਖਤ, ਐਡੀ ਤਾਂ ਕਿਹੜੀ ਗੱਲ ਹੈ। ਉਹ ਹੁਣ ਪਹਿਲੀ ਗੱਲ ਤਾਂ ਕਿ ਤੁਸੀਂ ਖਾਮੋਸ਼ ਰਹੋ ਜਿੱਥੇ ਇੰਨੇ ਜ਼ਿਆਦਾ ਮਤਭੇਦ ਹੋਣ, ਪਰ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਖਾਮੋਸ਼ ਰਹਿਣ ਵਾਸਤੇ, ਅਸੀਂ ਨਹੀਂ ਕਹਿ ਸਕਦੇ। ਬੋਲਣਾ ਹਰੇਕ ਦਾ ਅਧਿਕਾਰ ਹੈ, ਪਰ ਕੀ ਬੋਲਣਾ ਉਹਦੇ ਵਾਸਤੇ ਹਰੇਕ ਬੰਦਾ ਜ਼ਿੰਮੇਵਾਰ ਹੈ। ਅੰਮ੍ਰਿਤਪਾਲ ਸਿੰਘ ਆਪਣੇ ਪੱਧਰ ਤੇ ਜ਼ਿੰਮੇਵਾਰ ਹੈ, ਰਵਨੀਤ ਸਿੰਘ ਬਿੱਟੂ ਆਪਣੇ ਪੱਧਰ ਤੇ ਜ਼ਿੰਮੇਵਾਰ ਹੈ। ਕਿਉਂਕਿ ਗੱਲ ਜਿਹੜੀ ਹੈ ਉਹ ਇੱਥੇ ਆ ਕੇ ਵੀ ਫਸ ਜਾਂਦੀ ਹੈ ਨਾ ਕਿ ਫਰੀडम ਹੈ ਸਪੀਚ ਦੀ, ਫਰੀडम ਹੈ ਸਪੀਚ ਦੀ, ਪਰ ਫਰੀडम ਇਹ ਨਹੀਂ ਕਹਿੰਦੀ ਕਿ ਤੁਸੀਂ ਕੋਠੇ ਤੇ ਚੜ ਕੇ 4 ਗਲਾਸੀਆਂ ਪੀ ਕੇ ਤੇ ਗਾਲਾਂ ਕੱਢਣ ਲੱਗ ਜਾਓ ਗੁਆਂਢੀ। ਬਿਲਕੁਲ ਸਹੀ। ਤਾਂ ਗੱਲ ਇਹ ਹੈ ਕਿ ਬਈ ਇਹ ਹੁਣ ਕਹਿ ਰਹੇ ਸਨ ਕਿ ਦੇਖੋ ਜੀ ਬੱਚਾ ਰੋ ਰਿਹਾ ਸਵੇਰ ਦਾ ਫੇਸਬੁੱਕ ਤੇ, ਮਾਫ ਕਰ ਦਿਓ ਮੈਨੂੰ। ਇਹ ਗੱਲ ਜਿਹੜੀ ਨਿਕਲੀ ਆ ਅਸਲ 'ਚ ਕਿਉਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ, ਤਾਂ ਉਸ ਤੋਂ ਬਾਅਦ ਇਹ ਮਾਮਲਾ ਨਿਕਲਿਆ। ਉਹਨਾਂ ਨੇ ਕੁਝ ਚੀਜ਼ਾਂ ਸਪਸ਼ਟ ਕੀਤੀਆਂ ਨੇ। ਨੰਬਰ 1 ਕਿ ਅਮਿਤ ਸ਼ਾਹ ਵਾਲੀ ਗੱਲ ਹੈ ਜਿਹੜੀ, ਕਿਉਂਕਿ ਅਖਬਾਰ ਜਿਹੜੀ ਹੈ ਉਹ ਲਿਖਦੇ ਨੇ ਕਿ ਬਈ ਧਮਕੀ ਦਿੱਤੀ ਗਈ ਅਮਿਤ ਸ਼ਾਹ ਨੂੰ ਕਿ ਇਹਦਾ ਅਸਰ ਵੀ ਅਸੀਂ ਇੰਦਰਾ ਗਾਂਧੀ ਵਾਲਾ ਕਰਾਂਗੇ। ਉਹ ਕਹਿੰਦੇ ਵੀ ਮਤਲਬ ਕਿ ਗੱਲ ਜਿਹੜੀ ਹੈ ਨਾ ਉਹ ਥੋੜੀ ਟਵਿਸਟ ਕੀਤੀ ਗਈ ਆ, ਤੋੜੀ ਮਰੋੜੀ ਗਈ ਆ। ਦੂਜੀ ਚੀਜ਼ ਕਿ ਜਿਹੜੀ ਉਹ ਕੁੱਟਮਾਰ ਵਾਲਾ ਮਸਲਾ ਹੈ, ਹੁਣ ਦੇਖੋ ਮਸਲਾ ਤਾਂ ਕੁੱਟਮਾਰ ਵਾਲਾ ਹੀ ਹੈ ਨਾ ਮੇਨਲੀ। ਉਹ ਮੁੰਡਾ ਜਿਹੜਾ ਉਹ ਵੀ ਗੁਰਸਿੱਖ ਹੈ ਜਿਹਦੀ ਕੁੱਟਮਾਰ ਹੋਈ ਹੈ, ਉਹਦੇ ਸਮਰਥਕ ਜਾਂ ਉਹਦੇ ਸਕੇ ਸੋਧਰੇ ਉਹ ਵੀ ਮੈਦਾਨ 'ਚ ਨੇ। ਇਹ ਕਹਿੰਦੇ ਆ ਕਿ ਸਾਡੇ ਨਾਲ ਨਜਾਇਜ਼ ਹੋਣ ਡਈ ਹੈ, ਸਾਡੇ ਨਾਲ ਦੇ ਸਾਥੀ ਨਜਾਇਜ਼ ਫੜੇ ਨੇ ਤੇ ਮੈਨੂੰ ਵੀ ਪਰਚੇ 'ਚ ਨਜਾਇਜ਼ ਪਾਇਆ ਜਾ ਰਿਹਾ ਵਾ। ਉਹ ਕਹਿੰਦੇ ਕਿ 16-17 ਚਪੇੜਾਂ ਮਾਰੀਆਂ ਨੇ ਇਹਨੇ ਅੰਮ੍ਰਿਤਪਾਲ ਸਿੰਘ ਨੇ, ਗਾਲਾਂ ਵੀ ਕੱਢੀਆਂ ਨੇ। ਇਹ ਕਹਿੰਦੇ ਨੇ ਕਿ 295 ਏ ਕਿਸ ਤਰ੍ਹਾਂ ਲੱਗੀ ਮੇਰੇ ਤੇ, ਇੱਕ ਸਿੱਖ ਤੇ ਬੇਅਦਬੀ ਦਾ ਮਾਮਲਾ ਨਹੀਂ ਦਰਜ ਹੋ ਸਕਦਾ। ਕਾਨੂੰਨੀ ਮਾਰ ਕਹਿੰਦੇ ਨੇ ਕਿ ਧਾਰਮਿਕ ਚਿੰਨ੍ਹ ਪਹਿਨੇ ਹੋਏ ਨੇ, ਉਹਨਾਂ ਨੇ ਕਕਾਰ ਪਹਿਨੇ ਹੋਏ ਨੇ, ਜੇ ਬੇਅਦਬੀ ਕਰੋਗੇ ਤਾਂ ਭਾਈ ਉਹ 295 ਉੱਥੇ ਵੀ ਲੱਗ ਜਾਂਦੀ ਹੈ। ਕੱਲੀ ਇਹ ਨਹੀਂ ਕਿ ਧਾਰਮਿਕ ਗ੍ਰੰਥ ਦੀ ਬੇਅਦਬੀ, ਜੇ ਤੁਸੀਂ ਕਿਸੇ ਦੇ ਧਾਰਮਿਕ ਚਿੰਨ੍ਹ ਜਾਂ ਕਕਾਰ ਕੁਛ ਵੀ ਕਿਸੇ ਵੀ ਧਾਰਮਿਕ ਭਾਵਨਾ ਨੂੰ ਆਹਤ ਕਰੋਗੇ ਤਾਂ ਉਹ 295 ਲੱਗ ਜਾਂਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਇਹਦਾ ਇਲਾਜ ਚੱਲ ਰਿਹਾ ਸੀ, ਇਹਨੂੰ ਕਿਸੇ ਨੇ ਨਹੀਂ ਚੁੱਕਿਆ, ਇਹ ਆਪਣੇ ਆਪ ਗਿਆ। ਤੇ ਜਿਹੜਾ ਇਹ ਦੋਸ਼ ਲਾਉਣ ਵਾਲਾ ਹੈਗਾ ਹਰਿੰਦਰ ਸਿੰਘ ਉਹਦਾ ਨਾਮ, ਵੈਸੇ ਉਹਦੀ ਮੈਂ ਪ੍ਰੋਫਾਈਲ ਚੈੱਕ ਕੀਤੀ ਹੈ, ਸ਼ਬਦ ਉਹਦੇ ਵੀ ਮੈਨੂੰ ਕੋਈ ਠੀਕ ਨਹੀਂ ਲੱਗੇ। ਕੁਝ ਸ਼ਬਦ ਜਿਹੜੇ ਆ ਕਹਿ ਸਕਦੇ ਆਪਾਂ
ਕਿ ਜੋ ਇੱਕ ਮਿਆਰ ਦੀ ਵਲਗਣ ਹੁੰਦੀ ਹੈ ਉਹਦੇ ਚੋਂ ਲੰਘੇ ਨੇ ਕੁਝ ਸ਼ਬਦ, ਕਿਉਂਕਿ ਵਿਚਾਰਧਾਰਕ ਮਤਭੇਦ ਆ। ਉਹਨਾਂ ਦੇ ਟੱਬਰ ਦਾ ਵੀ ਇਹੋ ਕਹਿਣਾ ਕਿ ਪਹਿਲਾਂ ਅਮਰਤਪਾਲ ਸਿੰਘ ਦੇ ਜਥੇ ਨਾਲ ਹੀ ਸੀ, ਫਿਰ ਉਹ ਦਾਅਵਾ ਕਰਦੇ ਨੇ ਕਿ ਕੁਝ ਚੀਜ਼ਾਂ ਦਾ ਇਹਨੂੰ ਪਤਾ ਲੱਗਿਆ, ਇਹ ਪਾਸੇ ਹਟ ਗਿਆ। ਉਹ ਕਹਿੰਦੇ ਉਹ ਵੀ ਦੱਸਾਂਗੇ ਕਿ ਕੀ ਚੀਜ਼ਾਂ ਸੀਗੀਆਂ ਚੱਲ ਰਹੀਆਂ, ਉਹ ਵੀ ਦੱਸਾਂਗੇ ਸਮਾਂ ਆਉਣ ਤੇ। ਖੈਰ ਇਹ ਮਤਲਬ ਕਿ ਇੱਕ ਪਾਸਿਓਂ ਸਪਸ਼ਟੀਕਰਨ, ਦੂਸਰੇ ਪਾਸਿਓਂ ਦੋਸ਼ ਹੈ। ਤਾਂ ਉਹਨੇ ਮਤਲਬ ਕਿ ਜੋ ਕੀਤਾ ਕਰਾਇਆ, ਅੱਗੋਂ ਇਹਨਾਂ ਦਾ ਜਿਹੜਾ ਤਥਾ ਕਥਿਤ ਹੁਣ ਰਿਐਕਸ਼ਨ ਆਇਆ ਜਾਂ ਕੁਝ ਵੀ ਹੈ, ਤਾਂ ਇਹ ਕਹਿ ਰਹੇ ਨੇ ਕਿ ਬਈ ਇਹ ਆਪਣੇ ਆਪ ਗਿਆ ਔਰ ਇਹ ਬੰਦਾ ਜਿਹੜਾ ਉਹ ਮੈਂਟਲੀ ਠੀਕ ਨਹੀਂ ਹੈ, ਇਹਦਾ ਇਲਾਜ ਚੱਲ ਰਿਹਾ ਪੀਜੀਆਈ ਤੋਂ। ਇਹ ਅਮਰਤਪਾਲ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਵੇਖੋ ਬਈ ਅਸੀਂ ਇਹ ਗੱਲ ਪੂਰੀ ਮਤਲਬ ਕਿ ਜਾਣਕਾਰੀ ਦੇ ਨਾਲ ਦੱਸ ਰਹੇ ਹਾਂ ਕਿ ਇਹਦਾ ਇਲਾਜ ਚੱਲ ਰਿਹਾ ਹੈ ਤੇ ਮੈਂਟਲੀ ਠੀਕ ਨਹੀਂ ਹੈ। ਤਾਂ ਹੁਣ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਧਿਰ ਪੀੜਤ ਧਿਰ ਹੈ ਇਸ ਵੇਲੇ ਜਿਹੜਾ ਹਸਪਤਾਲ ਦੇ ਵਿੱਚ ਸੀ ਮੁੰਡਾ ਵਰਿੰਦਰ, ਜਿਹਦੀ ਕੁੱਟਮਾਰ ਹੋਈ ਵਰਿੰਦਰ ਸਿੰਘ ਦੀ, ਇੱਕ ਪਾਸੇ ਤੇ ਉਹ ਨੇ ਕਿ ਜੇ ਅਮਰਤਪਾਲ ਸਿੰਘ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਤਾਂ ਬਈ ਅਸੀਂ ਮੋਰਚਾ ਖੋਲਾਂਗੇ। ਹੁਣ ਦੂਸਰੇ ਪਾਸੇ ਅਮਰਤਪਾਲ ਸਿੰਘ ਹੋਰਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਬਈ ਕੱਲ ਤੀਕ, ਜੇ ਵੈਸੇ ਤੇ ਅੱਜ ਤਰਕਾਲਾਂ ਤੱਕ ਹੀ ਸੀ ਕਿ ਜੇ ਤੁਸੀਂ ਉਹ ਪਰਚਾ ਨਾ ਪਾੜਿਆ, ਸਾਡੇ ਬਦੋਸ਼ੇ ਬੰਦੇ ਨਾ ਛੱਡੇ, ਤੇ ਅਸੀਂ ਸਵੇਰੇ ਅਜਨਾਲਾ ਥਾਣੇ ਦਾ ਘਰਾਓ ਕਰਾਂਗੇ। ਠੀਕ ਹੈ, ਮਤਲਬ ਕਿ ਦੋਹਾਂ ਪਾਸਿਆਂ ਤੋਂ ਹੀ ਪ੍ਰੋਗਰਾਮ ਵੀ ਆ ਰਹੇ ਆ, ਇੱਕ ਦੂਜੇ ਤੇ ਇਲਜ਼ਾਮ ਵੀ ਆ ਰਹੇ ਆ, ਸਫਾਈਆਂ ਵੀ ਆ ਰਹੀਆਂ। ਸਭ ਤੋਂ ਵੱਡੀ ਗੱਲ ਅਮਰਤਪਾਲ ਸਿੰਘ ਹੋਰਾਂ ਨੇ ਜਿਹੜੀ ਆਖੀ ਹੈ ਉਹ ਇੱਕ ਗੌਰ ਕਰਨ ਵਾਲੀ ਹੈ ਕਿ ਕੁਝ ਪੰਥਕ ਧਿਰਾਂ ਵੀ ਜੈਲਸ ਕਰਦੀਆਂ ਕਿ ਉਹ ਧਿਰਾਂ ਵੀ ਮੈਦਾਨ ਚ ਆਈਆਂ ਸਾਡੇ ਖਿਲਾਫ, ਉਹਨਾਂ ਨਾਲ ਵੀ ਮਤਲਬ ਕਿ ਹੁਣ ਅਸੀਂ ਜਿਸ ਤਰ੍ਹਾਂ ਦਾ ਵੀ ਹੋਇਆ ਕਰਾਂਗੇ, ਵੇਖਾਂਗੇ ਵੀ ਕੀ ਹਿਸਾਬ ਕਿਤਾਬ ਹੁੰਦਾ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਵੀ ਇੱਕ ਦੋਸ਼ ਹੈ ਕਿ ਕੁਝ ਪੰਥਕ ਧਿਰਾਂ ਨੇ ਇਹ ਸਾਰਾ ਕੁਝ ਕਰਾਇਆ ਹੈ। ਉਹ ਕਿਹੜੀਆਂ ਧਿਰਾਂ ਨੇ ਹੁਣ ਆਉਣ ਵਾਲੇ ਦਿਨਾਂ ਚ ਸਪਸ਼ਟ ਹੋਏਗਾ। ਤਾਂ ਇਹ ਮਾਮਲਾ ਇਸ ਤਰ੍ਹਾਂ ਹੈ। ਤਾਂ ਰਵਨੀਤ ਬਿੱਟੂ ਨੇ ਇਹਦੇ ਤੇ ਰਿਐਕਟ ਕੀਤਾ ਹੈ, ਜਿਹੜਾ ਮੇਰੇ ਖਿਆਲ ਦੇ ਨਾਲ ਬੇਲੋੜਾ ਹੈ। ਕਿਸੇ ਨੂੰ ਕਿਉਂ ਜਵਾਕ ਦੱਸਣਾ, ਤੁਸੀਂ ਕਿਸੇ ਨੂੰ ਕਿਉਂ ਤੁਸੀਂ ਇਹ ਕਹਿਣਾ ਰੋ ਰਿਹਾ ਹੈ, ਕਿਉਂਕਿ ਉਹਨੇ ਜੋ ਵੀ ਕਹਿਣਾ ਕਿਸੇ ਨੇ ਤਾਂ ਉਹ ਆਪਣੇ ਪੱਧਰ ਤੇ ਕਹਿਣਾ। ਬਈ ਆਪਣੀ ਗੱਲ ਰੱਖਣ ਦਾ ਹਰੇਕ ਨੂੰ ਹੱਕ ਹੈ, ਤੁਹਾਨੂੰ ਵੀ ਰੱਖਣ ਦਾ ਹੱਕ ਹੈ, ਤੁਸੀਂ ਵੀ ਰੱਖੋ, ਪਰ ਸ਼ਬਦਾਂ ਦੀ ਮਰਿਆਦਾ ਰੱਖੋ। ਜੇ ਤੁਹਾਨੂੰ ਕੋਈ ਏਦਾਂ ਬੋਲੇਗਾ ਅਸੀਂ ਤਾਂ ਵੀ ਕਵਾਂਗੇ ਕਿ ਬਈ ਵਿਚਾਰਕ ਮਤਭੇਦ ਹੋ ਸਕਦੇ ਆ, ਬੋਲੀ ਠੀਕ ਰੱਖੋ। ਬੋਲਬਾਣੀ ਸਭਨਾਂ ਨੂੰ ਠੀਕ ਰੱਖਣ ਦੀ ਜ਼ਰੂਰਤ ਹੈ, ਤਾਂ ਪਰ ਤੁਹਾਨੂੰ ਪਤਾ ਹੀ ਹੈ ਸ਼ਬਦ ਕੁਛ ਲੀਹੋਂ ਲੱਥ ਜਾਂਦੇ ਨੇ। ਹੁਣ ਦੇਖੋ ਅੱਗੇ ਕੀ ਬਣਦਾ, ਪਰ ਇਸ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਨੇ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਉਲੀਕ ਕੇ ਦੱਸ ਦਿੱਤਾ ਕਿ ਅਸੀਂ ਹੁਣ ਘਰਾਓ ਕਰਾਂਗੇ ਜਾਂ ਕੱਲ ਨੂੰ ਹੋ ਸਕਦਾ ਕੋਈ ਵੱਡਾ ਇਕੱਠ ਕਰਨ ਤੇ ਗ੍ਰਿਫਤਾਰੀ ਦੀ ਵੀ ਪੇਸ਼ਕਸ਼ ਹੋ ਸਕਦੀ ਹੈ, ਦੇਖਣਾ ਹੋਏਗਾ। ਜੀ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਬ੍ਰਹਮ ਮਹਿੰਦਰਾ ਦੀ। ਬ੍ਰਹਮ ਮਹਿੰਦਰਾ ਤੇ ਵੀ ਕਹਿੰਦੇ ਸ਼ਿਕੰਜਾ ਕਸਤਾ ਹੁਣ ਇਹਨੂੰ ਪਿਆਉਣਗੇ ਹੁਣ ਬ੍ਰਹਮੀ ਸ਼ੇਖ ਵਿਜੀਲੈਂਸ ਵਾਲੇ ਸੱਦ ਕੇ ਜੀ ਕਿ ਆ ਜਾਓ ਬਾਈ। ਗੱਲ ਇਹ ਆ ਕਿ ਦੇਖੋ ਜਾਇਦਾਦਾਂ ਇਹਨਾਂ ਦੇ ਕੋਲ ਬਥੇਰੀਆਂ ਨੇ, ਆਪਾਂ ਨਹੀਂ ਕਹਿੰਦੇ ਕਿ ਜਾਇਦਾਦਾਂ ਸਾਰੀਆਂ ਚੋਰੀ ਦੀਆਂ, ਪਰ ਉਹ ਜਾਇਦਾਦਾਂ ਪੁੱਛੀਆਂ ਤੇ ਜਾ ਸਕਦੀਆਂ ਨੇ ਨਾ। ਜਿਨ੍ਹਾਂ ਨੇ ਸਰਕਾਰੀ ਖਜ਼ਾਨਿਆਂ ਚ ਤਨਖਾਹਾਂ ਲਈਆਂ ਨੇ ਤਾਂ ਉਹਨਾਂ ਨੂੰ ਪੁੱਛਿਆ ਜਾ ਸਕਦਾ ਵੀ ਇਹਨਾਂ ਤੁਹਾਡਾ ਆਮਦਨ ਦਾ ਵਸੀਲਾ ਸੀਗਾ, ਇਹ ਜਾਇਦਾਦਾਂ ਭਾਈ ਕਿੱਥੋਂ ਬਣ ਗਈਆਂ। ਨਿਊ ਚੰਡੀਗੜ੍ਹ ਚ ਪਲਾਟ ਕਿੱਦਾਂ ਕੱਟੇ ਗਏ ਜ਼ਰੂਰ ਦੱਸ ਦਿਓ, ਮਾੜਾ ਜਿਹਾ ਸਾਨੂੰ ਦੱਸ ਦਿਓ, ਸਾਨੂੰ ਦੱਸ ਜਾ, ਸਾਨੂੰ ਦੱਸ ਜਾ, ਨਹੀਂ ਸਾਨੂੰ ਦੱਸ ਜਾ। ਤਾਂ ਖੈਰ ਹੁਣ ਉਹ ਪੁੱਛਣ ਮਾਰੇ ਹੀ 24 ਤਰੀਕ ਨੂੰ ਸੱਦ ਰਹੇ ਆ ਕਿ ਆਜੋ ਜੀ ਸਾਡੇ ਪਿੰਡ ਆ ਮਿੱਤਰਾ ਤੈਨੂੰ 100 ਮੀਲ ਦੀ ਚਾਹ ਪਿਆਵਾਂਗੇ। ਉਹ ਕਹਿੰਦੇ ਆਜੋ, ਨਾਲੇ ਤੁਹਾਨੂੰ ਚਾਹ ਪਾਣੀ ਪਿਆਵਾਂਗੇ, ਨਾਲੇ ਮਾੜਾ ਜਿਹਾ ਦੱਸ ਦਿਆ ਜੇ ਜਾਇਦਾਦਾਂ ਕਿਵੇਂ ਬਣੀਆਂ ਨੇ, ਕਿੱਦਾਂ ਕੀ ਸਾਰਾ ਕੁਝ ਹੋਇਆ। ਇਸ ਤੋਂ ਇਲਾਵਾ ਜਿਹੜੀ ਗੱਲ ਇੱਕ ਹੋਰ ਵੀ ਵੇਖਣ ਵਾਲੀ ਹੈ, ਜੋ ਕੁਝ ਮੀਡੀਆ ਰਿਪੋਰਟਾਂ ਦੱਸਦੀਆਂ ਕਿ ਇੱਕ ਗਮਾਡਾ ਦਾ ਅਧਿਕਾਰੀ ਹੈ ਉਹ ਵੀ ਰਡਾਰ ਤੇ ਆ, ਕਿਉਂਕਿ ਬ੍ਰਹਮ ਮਹਿੰਦਰਾ ਦਾ ਉਹ ਲੰਮਾ ਸਮਾਂ ਸਾਥੀ ਰਿਹਾ ਹੈ। ਸਾਥੀ ਮਤਲਬ ਕਿ ਨਾਲ ਡਿਊਟੀ ਤੇ ਰਿਹਾ। ਤਾਂ ਦੇਖੋ ਹੁਣ ਅੱਗੇ ਕੀ ਬਣਦਾ। ਤੇ ਕੁੱਲ ਮਿਲਾ ਕੇ ਅੱਧੀ ਦਰਜਨ ਤਾਂ ਫਿਰ ਹੋ ਗਏ, ਪਿਛਲੀ ਕੈਬਨਿਟ ਦੇ ਅੱਧੇ ਦਰਜਨ ਤੇ ਮੰਤਰੀ ਹੋ ਗਏ। ਤਾਂ ਅੱਗੇ ਵੇਖੋ ਹੁਣ ਕਿਹਦਾ ਨੰਬਰ ਲੱਗਦਾ। ਬ੍ਰਹਮ ਮਹਿੰਦਰਾ ਜਿਹੜੇ ਲੰਮੇ ਸਮੇਂ ਤੋਂ ਇਹਨਾਂ ਦੇ ਕਹਿ ਲਓ ਕਾਂਗਰਸ ਦੇ ਵਫਾਦਾਰ ਸਿਪਾਹੀ ਰਹੇ ਆ, ਅਮਰਿੰਦਰ ਸਿੰਘ ਦੇ ਤਾਂ ਵਫਾਦਾਰ ਉਹ ਕਾਂਗਰਸ ਤੋਂ ਵੀ ਸ਼ਾਇਦ ਜ਼ਿਆਦਾ ਹੋਣਗੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਬਈ ਇਹਨਾਂ ਦੀ ਕਿਹੜੇ ਭਾਅ ਤੁੱਲਦੀ ਆ ਹੁਣ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਨਿੱਜੀ ਬੱਸ ਮਾਲਕਾਂ ਦੀ। ਨਿੱਜੀ ਬੱਸ ਮਾਲਕਾਂ ਦੀ ਕਹਿੰਦੇ ਹੁਣ ਬੱਸ ਹੋਈ ਪਈ ਹੈ। ਹਾਂਜੀ ਬੱਸ ਹੀ ਹੋ ਗਈ। ਲੋਕੀ ਕਹਿੰਦੇ ਬੱਸ ਘਰ ਵਿਹੜੇ ਵਿੱਚ ਆ ਗਿਆ ਭੁਚਾਲ। ਉਹ ਕਹਿੰਦੇ ਸਾਡੀ ਜ਼ਿੰਦਗੀ 'ਚ ਭੁਚਾਲ ਆ ਗਿਆ।
ਵਿਹੜੇ 'ਚ ਤੱਕੀ ਆਉਣਾ ਸੀ। ਆ ਜਿਹੜਾ ਕੈਪਟਨ ਨੇ ਕੰਮ ਫ੍ਰੀ ਵਾਲਾ ਕੀਤਾ, ਉੱਤੋਂ ਮਹਿੰਗਾਈ ਬੜੀ ਆ, ਅਸੀਂ ਤੇ ਮਾਰੇ ਗਏ, ਲੁੱਟੇ ਗਏ, ਤਬਾਹ ਹੋ ਗਏ। ਤੇ ਹੁਣ ਵੇਖੋ ਉਹਨਾਂ ਨੇ ਚਾਰਾਜੋਈ ਕੀਤੀ ਆ ਸਰਕਾਰ ਦੇ ਅੱਗੇ ਕਿ ਭਾਈ ਬਹੁਤ ਮੰਦਾ ਆ ਗਿਆ। ਕਹਿੰਦੇ ਆ ਕਿ 2200 ਦੇ ਵਿੱਚੋਂ 750 ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਆਫ ਰੂਟਸ ਹੋ ਗਈਆਂ ਨੇ। ਇਹ ਅੰਕੜਾ ਖਾਸਾ ਵੱਡਾ ਹੈ, ਮਤਲਬ ਕਿ ਤੀਜਾ ਹਿੱਸਾ ਲਾ ਲਓ 2200 ਦੇ ਵਿੱਚੋਂ, ਕਿ ਤੀਜਾ ਹਿੱਸਾ ਬੱਸਾਂ ਜਿਹੜੀਆਂ ਨੇ ਉਹ ਰੂਟਾਂ ਤੋਂ ਲੈ ਗਈਆਂ। 500 ਬੱਸਾਂ ਅੱਡ ਜਗ੍ਹਾ ਤੇ ਪਾਰਕ ਕੀਤੀਆਂ। 30 ਆਪਰੇਟਰਸ ਨੇ ਕਹਿੰਦੇ ਆ ਕਿ ਕੰਮ ਛੱਡ ਦਿੱਤਾ ਹੈ। ਤਾਂ ਜਿਹੜੇ ਇਹਨਾਂ ਦੇ ਮਤਲਬ ਕਿ ਹੈਗੇ ਨੇ, ਇਹਨਾਂ ਦੀ ਵੀ ਇੱਕ ਆਪਣੀ ਬਣੀ ਹੋਈ ਹੈ ਨਾ, ਪੰਜਾਬ ਮੋਟਰ ਯੂਨੀਅਨ ਹੈ, ਉਹਨੂੰ PMU ਕਹਿੰਦੇ ਆ। ਤੇ ਉਹਦੇ ਜਿਹੜੇ ਮੈਂਬਰ ਹੈ ਅਜੀਤ ਸਿੰਘ ਖੱਟੜਾ, ਉਹ ਦੱਸ ਰਹੇ ਨੇ ਕਿ ਸਰਕਾਰੀ ਬੱਸਾਂ ਦੇ ਵਿੱਚ ਜੋ ਬੀਬੀਆਂ ਨੂੰ ਸਹੂਲੀਅਤ ਦਿੱਤੀ ਗਈ ਹੈ, ਤਾਂ ਬਈ ਉਹਦੇ ਕਰਕੇ ਹੁਣ ਬਹੁਤ ਔਖਾ ਹੋ ਗਿਆ, ਬਹੁਤ ਔਖਾ ਹੋ ਗਿਆ, ਕਿਉਂਕਿ ਜਿਹੜੀਆਂ ਨਾਲ ਦੀਆਂ ਸਵਾਰੀਆਂ ਫਿਰ ਉਹ ਵੀ ਉੱਧਰ ਚੜ ਜਾਂਦੀਆਂ। ਤੇ ਇਹਦੇ ਕਰਕੇ ਬਈ ਕਿਉਂਕਿ ਹੁਣ ਆਪਣੀ ਜੇ ਤੁਸੀਂ ਵੈਸੇ ਵੀ ਬੱਸੋਂ ਦੀ ਵੀ ਅਨੁਪਾਤਕ ਗਿਣਤੀ ਦੇਖੋਗੇ ਤਾਂ ਔਰਤਾਂ ਤਕਰੀਬਨ ਬਰਾਬਰ ਨੇ। ਇਹ ਵੀ ਇੱਕ ਫੈਕਟਰ ਹੈ ਨਾ। ਤਾਂ 40 ਤੋਂ 50% ਤਾਂ ਸਵਾਰੀ ਜੇ ਫਿਰ ਏਦਾਂ ਹੋਈ ਤਾਂ ਫਿਰ ਪਿੱਛੇ ਕੀ ਬਚਦਾ। ਖੈਰ ਇਹ ਹੁਣ ਦੇਖਣਾ ਹੋਏਗਾ ਕੀ ਇਹਦਾ ਹੱਲ ਕਰਦੇ ਆ। ਅਸਲ ਦੇ ਵਿੱਚ ਕੀ ਹੈ ਕਿ ਖਰਚੇ ਤਾਂ ਵਾਕਿਆ ਵੱਧਦੇ ਆ ਟਰਾਂਸਪੋਰਟਰ ਦੇ। ਆਪਾਂ ਕਹਿ ਤਾਂ ਦਿੰਦੇ ਆ, ਇਹ ਤੇ ਸ਼ਬਦ ਜਿਹੜਾ ਵਰਤਦੇ ਆ ਮਾਫੀਆ, ਸਾਰੇ ਤਾਂ ਮਾਫੀਆ ਨਹੀਂ ਹੈਗੇ ਨਾ। ਮਾਫੀਆ ਤਾਂ ਉਹੀ ਹੈ ਜਿਹੜਾ ਬੰਦਾ ਪੂਰਾ ਗਲਬਾ ਪਾ ਕੇ ਤੇ ਆਪਣਾ 2 ਨੰਬਰ ਦਾ ਧੰਦਾ ਆਪਣੇ ਹਿੱਕ ਦੇ ਜ਼ੋਰ ਤੇ ਚਲਾਉਂਦਾ। ਪਰ ਸਾਰੇ ਨਹੀਂ, ਬਹੁਤ ਸਾਰੇ ਟਰਾਂਸਪੋਰਟਰ ਹੈ ਜਿਹੜੇ ਆਪਣੇ ਹੱਕ ਦੀ ਖਾਂਦੇ ਆ। ਬਹੁਤ ਔਖਾ ਹੋ ਜਾਂਦਾ ਜਦੋਂ ਕੰਪੀਟੀਸ਼ਨ 'ਚ ਇਸ ਤਰ੍ਹਾਂ ਬਰੋਬਰ ਬੱਸਾਂ ਨੇ, ਤੇ ਉਹਦੇ ਵਿੱਚ ਤਾਂ ਬਹੁਤ ਵੱਡੀ ਸਹੂਲੀਅਤ ਹੈ ਲੋਕਾਂ ਨੂੰ। ਦੂਜਾ ਕਿ ਤੁਹਾਡੇ ਟੈਕਸ ਵੱਧ ਜਾਂਦੇ ਨੇ, ਤੁਹਾਡੇ ਡੀਜ਼ਲ ਦੇ ਖਰਚੇ ਵੱਧ ਜਾਂਦੇ ਆ। ਡੀਜ਼ਲ ਦੇਖੋ ਨਾ ਕਿੰਨਾ 100 ਰੁਪਏ ਹੀ ਹੋ ਗਿਆ, ਪੈਟਰੋਲ ਤੇ ਡੀਜ਼ਲ ਹੁਣ ਤਕਰੀਬਨ ਬਰੋਬਰ ਹੋਏ ਪਏ ਨੇ, 2-4 ਰੁਪਏ ਦਾ ਫਰਕ ਆ। ਇਸ ਕਰਕੇ ਇਹ ਹੁਣ ਬਹੁਤ ਕਰ ਰਹੇ ਨੇ ਚਾਰਾਜੋਈ ਕਿ ਬਈ ਕੁਝ ਟੈਕਸਾਂ ਦੇ ਵਿੱਚ ਰਹਿਤ ਦਿਓ, ਕੁਝ ਮਾਫ ਕਰੋ। ਤਾਂ ਉਹਨਾਂ ਨੇ ਕਿਹਾ ਜਿਹੜਾ ਹੈ ਉਹ 1 ਰੁਪਏ ਪ੍ਰਤੀ ਕਿਲੋਮੀਟਰ ਕਰੋ ਜੇ ਸਾਨੂੰ ਬਚਾਉਣਾ। ਕਿਰਾਏ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਥੋੜਾ ਵਾਧਾ ਕਰਨ ਦਿਓ। ਤੇ ਜਿਹੜੀ ਘੱਟੋ ਘੱਟ ਟਿਕਟ ਆ, ਮਿਨੀਮਮ ਟਿਕਟ ਦਾ ਰੇਟ ਹੈ ਜਿਹੜਾ, ਤੇ ਮਿਨੀਮਮ ਟਿਕਟ ਕੀ ਹੁੰਦੀ ਹੈ, ਫਰਜ਼ ਕਰੋ ਤੁਹਾਡੇ ਇਧਰੋਂ ਤੁਸੀਂ ਮੁਕਤਸਰ ਬਾਈਪਾਸ ਤੋਂ ਚੜੇ ਹੋ ਤੇ ਉਤਰਨਾ ਕੋਟਕਪੂਰੇ ਬਾਈਪਾਸ ਤੇ ਹੈ, ਸ਼ਹਿਰ ਤੋਂ ਸ਼ਹਿਰ ਹੀ ਭਾਵੇਂ, ਜਾਂ ਅੱਡੇ ਤੋਂ ਚੜੇ ਤੁਸੀਂ ਮੁਕਤਸਰ ਦੇ ਅੱਡੇ ਤੋਂ ਚੜੇ ਹੋ ਤੇ ਅਗਲੇ ਪਾਸੇ ਕੋਟਕਪੂਰੇ ਬਾਈਪਾਸ ਤੇ ਚੌਂਕ 'ਚ ਉਤਰਨਾ। ਉਹ ਟਿਕਟ ਤੁਹਾਨੂੰ 10 ਰੁਪਈਆ ਦੀ ਲੱਗੇਗੀ, ਚਾਹੇ ਆਟੋ ਵਾਲਾ 5 ਰੁਪਏ ਹੀ ਲੈਂਦਾ ਹੋਵੇ। ਠੀਕ ਹੈ। ਜਾਂ ਮੁਕਤਸਰ ਅੱਡੇ ਤੋਂ ਤੁਸੀਂ ਚੜੇ ਤੇ ਲਾਹੌਰੀਆਂ ਦੇ ਢਾਬੇ ਤੇ ਉਤਰ ਗਏ ਤਾਂ ਉਹ ਮਿਨੀਮਮ ਟਿਕਟ ਤੁਹਾਨੂੰ ਉਨੀ ਦੇਣੀ ਪਵੇਗੀ। ਉਹ ਕਹਿੰਦੇ ਕਿ ਮਿਨੀਮਮ ਟਿਕਟ ਹੈ ਜਿਹੜੀ ਉਹ ਕਰ ਦਿਓ 10 ਤੋਂ 20 ਰੁਪਏ, ਵੀ 20 ਰੁਪਏ ਤੋਂ ਘੱਟ ਕੋਈ ਟਿਕਟ ਨਾ ਹੋਵੇ। ਸੋ ਇਹ ਕੁਝ ਮੰਗਾਂ ਨੇ। ਤੇ ਡੀਜ਼ਲ ਤੇ ਕਹਿੰਦੇ ਕਿ ਸਬਸਿਡੀ ਦਿੱਤੀ ਜਾਵੇ, ਇਹ ਤੇ ਇੰਪੋਸੀਬਲ ਹੈ ਨਾ। ਡੀਜ਼ਲ ਤੇ ਸਬਸਿਡੀ ਕਿਸਾਨਾਂ ਨੂੰ ਨਹੀਂ ਮਿਲਦੀ, ਇਹਨਾਂ ਨੂੰ ਕੀ ਮਿਲਣੀ ਹੈ। ਤਾਂ ਬਾਕੀ ਹੁਣ ਦੇਖੋ ਕੀ ਸਰਕਾਰ ਇਹਨਾਂ ਮੰਗਾਂ ਤੇ ਕੋਈ ਤਵੱਜੋ ਦਿੰਦੀ ਹੈ। ਨਹੀਂ ਤਾਂ ਉਹ ਦੱਸ ਹੀ ਰਹੇ ਨੇ, ਦਿਲ ਵਾਲੇ ਦੁਖੜੇ ਦੱਸ ਦਿੱਤੇ ਨੇ ਫਰੋਲ ਕੇ। ਤੇ ਹੁਣ ਅੱਗੋਂ ਮਾਨ ਸਾਹਿਬ ਵੀ ਹੈ, ਉਹਨਾਂ ਦੁਖੜਿਆਂ ਨੂੰ ਕਿਵੇਂ ਦੇਖਦੇ ਆ। ਜੀ, 에ਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਮਿੰਟੂ ਜੀ। ਹਾਂਜੀ ਦੇਖੋ, ਇਹ ਜਿਹੜੀ ਫਲਾਈਟ ਆ ਇਹ US ਤੋਂ ਹੀ ਆ ਰਹੀ ਸੀਗੀ, ਸ਼ਾਇਦ ਅਮਰੀਕਾ ਤੋਂ ਦਿੱਲੀ ਆ ਰਿਹਾ ਸੀਗਾ 에ਅਰ ਇੰਡੀਆ ਦਾ ਜਹਾਜ਼। ਤਕਨੀਕੀ ਖਰਾਬੀ ਕਾਰਨ ਬੁੱਧਵਾਰ ਨੂੰ ਸਵੀਡਨ ਦੇ ਸਟਾਕਹੋਮ ਦੇ ਵਿੱਚ ਇਹਦੀ ਐਮਰਜੈਂਸੀ ਜਿਹੜੀ ਹੈ ਉਹ ਲੈਂਡਿੰਗ ਕਰਨੀ ਪਈ। ਤੇ ਜਹਾਜ਼ 'ਚ ਦੱਸਦੇ ਕਿ 300 ਯਾਤਰੂ ਸਨ, ਸਾਰੇ ਹੀ ਸੁਰੱਖਿਅਤ ਆ। ਤੇ DGCA ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ 에ਅਰ ਇੰਡੀਆ ਦੀ ਬੋਇੰਗ 777 300 ER ਫਲਾਈਟ ਜਿਹੜੀ ਹੈ ਉਹ ਅਮਰੀਕਾ ਦੇ ਨਵਾਕ ਤੋਂ ਦਿੱਲੀ ਲਈ ਉਡਾਨ ਭਰਦੀ ਹੈ। ਤੇ ਫਿਰ ਉਹਦੇ ਜਹਾਜ਼ ਦੇ ਇੰਜਨ ਨੰਬਰ 2 'ਚ ਕੋਈ ਡਰੇਨ ਮਾਸਟ ਤੋਂ ਤੇਲ ਲੀਕ ਹੋ ਗਿਆ, ਜਿਹਦੇ ਕਰਕੇ ਇਹ ਸਾਰਾ ਕੁਝ ਹੋਇਆ। ਇਹਨਾਂ ਨੇ ਜਾਣਕਾਰੀ ਦਿੱਤੀ ਹੈ ਤਫਸੀਲ ਪੂਰਵਕ, ਕਿਉਂਕਿ ਸਾਰਾ ਕੁਝ ਤੁਹਾਨੂੰ ਪਤਾ ਕਾਇਦੇ ਦੇ ਮੁਤਾਬਕ ਦੱਸਣਾ ਪੈਂਦਾ। ਪਰ 에ਅਰ ਇੰਡੀਆ ਦੇ ਲਾਂਭੇ ਸ਼ਾਇਦ ਲੈ ਜਾਣਗੇ ਹੁਣ ਜਲਦੀ। ਉਹਨਾਂ ਨੇ ਆਰਡਰ ਤੁਹਾਨੂੰ ਪਤਾ ਹੀ ਹੈ, ਬੜਾ ਜ਼ਬਰਦਸਤ ਆਰਡਰ ਦਿੱਤਾ। ਉਸ ਤੋਂ ਬਾਅਦ ਹੋਰ ਵੀ ਇਹ ਗਿਣਤੀ ਰੁਕਣ ਵਾਲੀ ਨਹੀਂ ਹੈ। ਉਹਨਾਂ ਪਿਕਚਰ ਤੋਂ ਅਭੀ ਬਾਕੀ ਹੈ ਮੇਰੇ ਦੋਸਤ। 2000 에ਅਰਕ੍ਰਾਫਟ ਕਹਿੰਦੇ ਆ ਕਿ ਬਸ ਆ ਰਹੇ ਨੇ ਬਹੁਤ ਜਲਦੀ। ਡੀਲਾਂ ਹਾਲੇ ਹੋਰ ਵੱਡੀਆਂ ਹੋਣ ਵਾਲੀਆਂ ਨੇ। ਮਤਲਬ ਕਹਿ ਲਓ ਕਿ ਇੰਡੀਗੋ ਹੈ ਜਿਹੜੀ, ਉਹ ਵੀ ਤਿਆਰੀ ਦੇ ਵਿੱਚ ਹੈ। ਜਹਾਜ਼ ਤਾਂ ਤਕੜੇ ਆ ਰਹੇ ਆ, ਬੋਇੰਗ ਵਗੈਰਾ ਏਅਰਬਸ
ਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਇੱਥੇ ਜਲਦੀ ਦਿਖਾਈ ਦੇਣਗੇ। ਪਰ 에ਅਰ ਇੰਡੀਆ ਤਾਂ ਲਾਂਭਾ ਖੱਟੀ ਰੱਖਦੀ ਹੈ ਨਾ, ਇਹ ਤਾਂ ਬਹੁਤ ਕਾਫੀ ਇਹਨਾਂ ਦੀ ਮੰਦੀ ਹਾਲਤ ਹੈ। ਪਰ ਇਹਨਾਂ ਦਾ ਹੁਣ ਕਸੂਰ ਨਹੀਂ ਹੈਗਾ, ਕਿਉਂਕਿ ਇਹਨਾਂ ਨੇ ਪਿਛਲੇ ਸਾਲ ਜਨਵਰੀ, ਜੇ ਮੈਂ ਨਹੀਂ ਭੁੱਲਦਾ, ਤੇ ਜਨਵਰੀ 22 ਦੇ ਵਿੱਚ ਹੀ ਇਹ ਜਿਹੜੀ ਸੀਗੀ ਦੁਬਾਰਾ ਟਾਟਿਆਂ ਨੇ ਆਪਣੇ ਹੱਥਾਂ 'ਚ ਕੀਤੀ ਸੀ 에ਅਰਲਾਈਨ। ਤਾਂ ਜਲਦੀ ਜਲਦੀ ਉਹਨਾਂ ਨੇ ਡੀਲ ਕਰ ਲਈ 1 ਸਾਲ ਦੇ ਅੰਦਰ ਅੰਦਰ, ਤਾਂ ਹੋ ਜਾਏਗਾ ਸਾਰਾ ਕੁਝ ਠੀਕ। ਪਰ ਇਹ ਬਹੁਤ ਜ਼ਰੂਰੀ ਹੈ ਕਿ ਜਲਦੀ ਜਲਦੀ ਇਹ ਸਾਰਾ ਕੁਝ ਠੀਕ ਕੀਤਾ ਜਾਵੇ। ਇਹ ਤਕਨੀਕੀ ਨੁਕਸ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਵਾਪਰਦੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਆਪਾਂ ਗੱਲ ਕਰੀਏ, ਜਿਹੜਾ ਹਰਿਆਣੇ ਦੇ ਵਿੱਚ ਨੌਜਵਾਨਾਂ ਨੂੰ ਜਲਾ ਕੇ ਸਾੜ ਕੇ ਮਾਰ ਦਿੱਤਾ ਸੀ ਕਾਰ ਦੇ ਵਿੱਚ, ਹੁਣ ਇਹਨਾਂ ਦੇ ਚਿਹਰੇ ਜਿਹੜੇ ਦੋਸ਼ੀ ਹੈ, ਕਥਿਤ ਦੋਸ਼ੀ ਕਹਿ ਸਕਦੇ ਆ, ਉਹਨਾਂ ਦੇ ਚਿਹਰੇ ਜਨਤਕ ਕੀਤੇ ਗਏ ਜੀ। ਹਾਂਜੀ, ਦੇਖੋ ਇਹਦੇ ਵਿੱਚ ਕੀ ਹੈ ਕਿ ਇੱਕ ਚੀਜ਼ ਤੁਹਾਨੂੰ ਵੇਖਣੀ ਪੈਗੀ ਕਿ ਰਾਜਸਥਾਨ ਅਤੇ ਹਰਿਆਣਾ, ਇਹਨਾਂ ਦੋਨਾਂ ਸੂਬਿਆਂ 'ਚ ਸਰਕਾਰਾਂ ਵੱਖੋ ਵੱਖ ਨੇ ਜੀ ਜੀ। ਤੇ ਇਹ ਜਿਹੜਾ ਇਹਨਾਂ ਦਾ ਪਿੰਡ ਸੀ ਜੁਨੇਦ ਤੇ ਨਾਸਿਰ ਹੋਰਾਂ ਦਾ, ਇਹ ਬਿਲਕੁਲ ਹਰਿਆਣਾ ਬਾਰਡਰ ਤੇ ਸੀ, ਹੈ ਰਾਜਸਥਾਨ 'ਚ ਸੀ। ਠੀਕ ਹੈ। ਪਰ ਇੱਥੇ ਵੀ ਜਿਹੜੇ ਇਹ ਕਥਿਤ ਕਹਿ ਲੋ ਕਿ ਜਾਂ ਸੋ ਕਾਲਡ ਕਹਿ ਲੋ ਅਖੌਤੀ ਗਊ ਰੱਖਿਅਕ, ਇਹ ਮਤਲਬ ਕਿ ਮਾਰ ਕਰਦੇ ਸਨ ਜੀ, ਤੇ ਇਹਨਾਂ ਨੂੰ ਸਪੋਰਟ ਕਰਦੀ ਹੈ ਹਰਿਆਣਾ ਪੁਲਿਸ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਤੇ ਰਾਜਸਥਾਨ ਪੁਲਿਸ ਜਿਹੜੀ ਆ ਉਹ ਇਹਨਾਂ ਤੇ ਸਿਕੰਜਾ ਕੱਸਣ ਨੂੰ ਫਿਰਦੀ ਹੈ। ਹੋਇਆ ਇਹ ਆ ਕਿ ਇੱਕ ਦੋਸ਼ੀ ਜਦੋਂ ਇਹਨਾਂ ਨੇ ਚੱਕਿਆ ਕਿ ਹਰਿਆਣੇ 'ਚੋਂ ਰਿੰਕੂ, ਉਹਦੀ ਘਰ ਦੀ ਦਾ ਗਰਭਪਾਤ ਹੋ ਗਿਆ ਤੇ ਪੁਲਿਸ ਵਾਲਿਆਂ ਤੇ ਵੀ ਪਰਚਾ ਦਰਜ ਹੋਇਆ 40 ਜਾਣਿਆਂ ਤੇ। ਅੱਛਾ। ਬੱਚੇ ਦੀ ਜਿਹੜੀ, ਹਾਂਜੀ, ਮਾਸੂਮ ਬੱਚੇ ਦੀ ਜਿਹੜੀ ਕਹਿ ਲੋ ਕਿ ਭਰੂਣ ਦੀ ਕਹਿ ਲੋ, ਉਹ ਜੋ ਦਫਨਾਈ ਹੋਈ ਹੈ ਤੇ ਉਹਨੂੰ ਬਾਅਦ ਦੇ ਵਿੱਚ ਕਵਰ 'ਚੋਂ ਕੱਢਿਆ ਗਿਆ ਹੈ। ਇਹ ਵੀ ਵੇਖਣ ਵਾਲੀ ਗੱਲ ਹੈ ਜੀ ਜੀ। ਤਾਂ ਦੋਵਾਂ ਰਾਜਾਂ ਦੀ ਪੁਲਿਸ ਵੀ ਆਮੋ ਸਾਹਮਣੇ ਹੈਗੀ ਆ, ਪਰ ਰਾਜਸਥਾਨ ਪੁਲਿਸ ਨੇ 8 ਜਾਣਿਆਂ ਦੇ ਚਿੱਤਰ ਜਾਂ ਤਸਵੀਰਾਂ ਕਹਿ ਲੋ ਕਿ ਜਾਰੀ ਕਰ ਦਿੱਤੇ ਆ, ਜਿਹਦੇ 'ਚ ਇਹਨਾਂ ਨੇ ਜੋ ਨਾਮ ਲਏ ਆ ਰਿੰਕੂ ਸੈਣੀ, ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗ੍ਰਿਫਤਾਰ ਕੀਤਾ ਹੈ ਤੇ ਇਹਦੀ ਪੁੱਛਗਿੱਛ ਤੋਂ ਬਾਅਦ 8 ਦੋਸ਼ੀ ਬਣਾਏ ਗਏ ਆ ਤੇ ਉਹਨਾਂ ਦੇ ਨਾਮ ਜਿਹੜੇ ਆ ਉਹ ਇਹਨਾਂ ਨੇ ਜਨਤਕ ਕਰ ਦਿੱਤੇ ਆ। ਅਨਿਲ ਸ਼੍ਰੀਕਾਂਤ, ਇਹ ਨੂੰਹ ਦੇ ਰਹਿਣ ਵਾਲੇ ਆ, ਮੇਵਾਤ ਜਿਹਨੂੰ ਆਪਾਂ ਕਹਿੰਦੇ ਆ, ਕਾਲੂ ਕੈਂਥਲ ਦਾ, ਮੋਨੂ ਰਾਣਾ ਭਵਾਨੀ ਦਾ, ਵਿਕਾਸ ਜੀਂਦ, ਸ਼ਸ਼ੀਕਾਂਤ ਇਹ ਮਤਲਬ ਕਰਨਾਲ ਦਾ, ਗੋਗੀ ਭਵਾਨੀ ਇੱਥੋਂ ਦਾ। ਇਹ ਸਾਰਾ ਕੁਛ ਹੈ ਜੀ। ਇਹ 8 ਤਸਵੀਰਾਂ ਇਹਨਾਂ ਨੇ ਜਨਤਕ ਕਰ ਦਿੱਤੀਆਂ, ਪਰ ਇਹਦੇ ਵਿੱਚ ਮੋਨੂ ਮਾਨੇਸਰ ਵਾਲੇ ਦਾ ਨਾਮ ਗਾਇਬ ਆ, ਜਿਹਦੇ ਤੇ ਸਭ ਤੋਂ ਜ਼ਿਆਦਾ ਦੋਸ਼ ਲੱਗਦਾ ਤੇ ਜਿਹੜਾ ਕਹ ਲੋ ਕਿ ਹਥਿਆਰਾਂ ਦੀ ਨੁਮਾਇਸ਼ ਕਰਦਾ ਫਿਰਦਾ, ਵੰਗਾਰਦਾ ਫਿਰਦਾ, ਬਤੇਰਾ ਕੁਛ ਕਰਦਾ ਫਿਰਦਾ। ਹਾਲਾਂਕਿ ਉਹ ਕਹਿੰਦਾ ਸੀਗਾ ਕਿ ਮੈਂ ਇਸ ਕਤਲकांड 'ਚ ਸ਼ਾਮਲ ਨਹੀਂ ਆ, ਪਰ ਸ਼ੱਕ ਉਹਦੇ ਤੇ ਜਤਾਇਆ ਜਾ ਰਿਹਾ ਸੀ ਕਿ ਸਾਰੇ ਕਾਂਡ ਦਾ ਉਹੀ ਮੁੱਖ ਮੁਲਜ਼ਮ ਹੈ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਗੱਲਬਾਤ ਕਰਾਂਗੇ ਭ੍ਰਿਸ਼ਟਾਚਾਰ ਨੂੰ ਲੈ ਕੇ ਤੇ ਇਹਦੇ ਨਾਲ ਨਾਲ ਦਿੱਲੀ ਦੀ ਜਿਹੜੀ ਸਿਆਸਤ ਉਹਦੇ ਬਾਰੇ, ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ੈਲੀ ਉਬਰਾਏ ਨੂੰ ਮੇਅਰ ਚੁਣ ਲਿਆ ਗਿਆ ਤੇ ਸਿਸੋਦੀਆ ਦੇ ਖਿਲਾਫ ਕੇਸ ਚਲਾਉਣ ਦੇ ਲਈ ਗ੍ਰਹਿ ਮੰਤਰਾਲੇ ਵੱਲੋਂ CBI ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਰਿਸ਼ਵਤ ਕਾਂਡ ਹੋਇਆ ਸੀ ਉਹਦੇ ਨਾਲ ਸੰਬੰਧਿਤ ਹੁਣ ਜਿਹੜਾ ਰਿਸ਼ਵਤ ਕਾਂਡ ਆ ਉਹਦੇ ਨਾਲ ਸੰਬੰਧਿਤ ਕਾਲ ਰਿਕਾਰਡ ਆ ਜਿਹੜੀ ਉਹਦੀ ਫੋਰੈਂਸਿਕ ਲੈਬ ਦੇ ਵਿੱਚ ਜਾਂਚ ਹੋਣੀ ਹੈ। ਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਦਬਕਾ ਮਾਰੇ ਤੋਂ ਇਹ ਥਾਣੇਦਾਰ ਦੀ ਪੈਂਟ ਗਿੱਲੀ ਕਰ ਦਿੰਦਾ, ਕਿਸੇ ਲੀਡਰ ਬਾਰੇ ਕਿਹਾ ਸੀ ਉਹਨਾਂ ਨੇ ਸਟੇਜ ਤੋਂ ਖੜ ਕੇ। ਤਾਂ ਉਹਦਾ ਇੱਕ ਕਾਂਸਟੇਬਲ ਨੇ ਵਿਰੋਧ ਕੀਤਾ ਸੀਗਾ ਤੇ ਉਹ ਵਿਰੋਧ ਕਰਨ ਵਾਲਾ ਜਿਹੜਾ ਕਾਂਸਟੇਬਲ ਹੈੱਡ ਕਾਂਸਟੇਬਲ ਸੀਗਾ ਸੰਦੀਪ ਕੁਮਾਰ, ਉਹ ਸ਼ੱਕੀ ਹਾਲਾਤਾਂ ਦੇ ਵਿੱਚ ਖੁਦਕੁਸ਼ੀ ਕਰ ਗਿਆ। ਇਹਦੇ ਬਾਰੇ ਵੀ ਚਰਚਾ ਕਰਾਂਗੇ। ਤੇ ਮਸਤੂਆਣਾ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਬਣਨ ਦੇ ਲਈ ਰਾਹ ਪੱਧਰਾ ਹੋ ਗਿਆ। ਇਸ ਕਾਲਜ ਨੂੰ ਲੈ ਕੇ ਆਮ ਆਦਮੀ ਪਾਰਟੀ, ਖਾਸ ਕਰਕੇ ਕਹਿ ਲਓ ਕਿ ਭਗਵੰਤ ਮਾਨ ਤੇ ਜਿਹੜਾ ਗੁਰਦੁਆਰਾ ਗੁਰਦੁਆਰਾ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ ਜਿਹੜੀ ਪ੍ਰਬੰਧਕ ਕਮੇਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੇ ਵਿੱਚ ਆਪਸੀ ਜਿਹੜੀ ਸਹਿਮਤੀ ਸੀ ਉਹ ਨਹੀਂ ਸੀ ਬਣ ਰਹੀ। ਅਕਾਲੀ ਦਲ ਇਹਦਾ ਵਿਰੋਧ ਕਰ ਰਿਹਾ ਸੀ ਜਾਂ ਕਹਿ ਰਿਹਾ ਸੀਗਾ ਕਿ ਕੁਝ ਹਵਾਲੇ ਦੇ ਕੇ ਕਿ ਇੱਥੇ ਗਲਤ ਹੈ, ਪਰ ਹੁਣ ਇਹ ਇਸ ਕਾਲਜ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਮੁੱਖ ਮੰਤਰੀ ਖੁਦ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੰਟਰਫੇਅਰ ਕਰਕੇ ਕਿ SGPC ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਹੜਾ ਉਹਨਾਂ ਨੇ ਰਾਹ ਅਖਤਿਆਰ ਕੀਤਾ ਉਹਨੂੰ ਛੱਡ ਦੇਣਾ ਚਾਹੀਦਾ। ਕੁਝ ਗੱਲਾਂ ਨੂੰ ਲੈ ਕੇ ਸਹਿਮਤੀ ਬਣ ਗਈ ਸੀਗੀ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਾਰ ਕੁਝ ਚੱਲਦੇ ਹਾਂ ਕੁਝ ਅਹਿਮ ਖਬਰਾਂ ਦੇ ਵੱਲ। ਸੋਸ਼ਲ ਮੀਡੀਆ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਦੇ ਵਿੱਚ ਜੁੜੇ ਸੰਦੀਪੀ ਸਿੰਘ, ਬਲਵਿੰਦਰ ਮੰਡੇਰ ਜੀ, ਸੁਲੱਖਣ ਤੁੰਗ ਜੀ ਤੇ ਦਿਲਜੀਤ ਸ਼ੇਰਗਿੱਲ ਜੀ। ਇਹਨਾਂ ਨੇ ਆਪਣੇ ਕਮੈਂਟ, ਆਪਣੀ ਰਾਏ ਰੱਖੀ ਹੈ, ਬਹੁਤ ਬਹੁਤ ਧੰਨਵਾਦ। ਤੇ ਆਪਾਂ ਅੱਗੇ ਵਧਦੇ ਹਾਂ, ਗੱਲਬਾਤ ਕਰਦੇ ਹਾਂ ਦਿੱਲੀ ਦੀ ਸਿਆਸਤ ਦੀ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਚੁਣਿਆ ਗਿਆ। ਦਿੱਲੀ ਮੇਅਰ ਦੀ ਜਿਹੜੀ ਚੋਣ ਦੇ ਲਈ ਵੋਟਿੰਗ ਪ੍ਰਕਿਰਿਆ ਉਹ ਮੁਕੰਮਲ ਹੋਣ ਤੋਂ ਬਾਅਦ ਨਤੀਜੇ ਐਲਾਨੇ ਗਏ ਨੇ। ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਉਬਰਾਏ ਨੇ ਭਾਜਪਾ ਦੀ ਉਮੀਦਵਾਰ ਰੇਖਾ ਗੁਪਤਾ ਨੂੰ ਹਰਾ ਦਿੱਤਾ ਤੇ ਉਹ ਦਿੱਲੀ ਦੀ ਮੇਅਰ ਚੁਣ ਲਈ ਗਈ ਆ। ਸ਼ੈਲੀ ਉਬਰਾਏ ਨੂੰ 150 ਵੋਟਾਂ ਪਈਆਂ, ਜਦੋਂ ਕਿ ਰੇਖਾ ਗੁਪਤਾ ਨੂੰ 116 ਵੋਟਾਂ ਦੇ ਨਾਲ ਸਬਰ ਕਰਨਾ ਪਿਆ। ਵੋਟਾਂ ਦੀ ਕੁੱਲ ਗਿਣਤੀ 266 ਸੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਲੇ ਮੁਹੰਮਦ ਇਕਬਾਲ ਦਿੱਲੀ ਦੇ ਡਿਪਟੀ ਮੇਅਰ ਚੁਣੇ ਗਏ ਨੇ। ਦਿੱਲੀ ਦੇ ਮੇਅਰ ਦੀ ਚੋਣ ਦੇ ਲਈ ਨਗਰ ਨਿਗਮ ਦੀ ਹਾਊਸ ਮੀਟਿੰਗ ਸ਼ੁਰੂ ਹੋਈ। ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਤੇ ਮੀਨਾਕਸ਼ੀ ਲੇਖੀ ਉਹਨਾਂ ਅਹਿਮ ਸ਼ਖਸੀਅਤਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੋਟਾਂ ਪਾਈਆਂ। ਇਸੇ ਦੌਰਾਨ ਕਾਉਂਸਲਰ ਤੇ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਦੇ ਲਈ ਉਮੀਦਵਾਰ ਰੇਖਾ ਗੁਪਤਾ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਮੇਅਰ ਉਮੀਦਵਾਰ ਸ਼ੈਲੀ ਉਬਰਾਏ ਅਤੇ ਡਿਪਟੀ ਮੇਅਰ ਦੇ ਅਹੁਦੇ ਦੇ ਉਮੀਦਵਾਰ ਮੁਹੰਮਦ ਇਕਬਾਲ ਤੇ ਉਸ ਤੋਂ ਬਾਅਦ ਕਈ ਹੋਰ ਲੋਕਾਂ ਨੇ ਵੋਟਾਂ ਪਾਈਆਂ। ਜ਼ਿਕਰਯੋਗ ਹੈ ਕਿ ਮਿਊਨਿਸਪਲ ਹਾਊਸ ਅਤੇ ਸਿਵਿਕ ਸੈਂਟਰ ਅਦਾਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਿਵਿਕ ਸੈਂਟਰ ਦਿੱਲੀ ਨਗਰ ਨਿਗਮ ਦਾ ਹੈੱਡਕੁਆਰਟਰ ਹੈ। ਇੱਥੇ ਸੁਰੱਖਿਆ ਦਲ ਤੈਨਾਤ ਕੀਤੇ ਗਏ ਨੇ। ਹਾਊਸ ਮੀਟਿੰਗ ਦੇ ਦੌਰਾਨ ਮੇਅਰ, ਡਿਪਟੀ ਮੇਅਰ ਤੇ ਸਟੈਂਡਿੰਗ ਕਮੇਟੀ ਦੇ 6 ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ। ਗੱਲ ਕਰਦੇ ਹਾਂ ਮਨੀਸ਼ ਸਿਸੋਦੀਆ ਦੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਭ੍ਰਿਸ਼ਟਾਚਾਰ ਤੇ ਰੋਕ ਲਗਾਉਣ ਦੇ ਲਈ ਗਠਿਤ ਕੀਤੇ ਗਏ ਫੀਡਬੈਕ ਯੂਨਿਟ ਜ਼ਰੀਏ ਕਥਿਤ ਤੌਰ ਤੇ ਸਿਆਸੀ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖਿਲਾਫ ਸੀਬੀਆਈ ਨੂੰ ਕੇਸ ਚਲਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੇ ਉਪ ਰਾਜਪਾਲ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਇਹ ਗੱਲ ਕਹੀ ਹੈ ਕਿ ਸਿਸੋਦੀਆ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 17 ਦੇ ਤਹਿਤ ਕੇਸ ਚਲਾਉਣ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸੇ ਦੌਰਾਨ ਸਿਸੋਦੀਆ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਵੇਂ-ਜਿਵੇਂ ਆਮ ਆਦਮੀ ਪਾਰਟੀ ਅੱਗੇ ਵਧ ਰਹੀ ਹੈ, ਉਸ ਦੇ ਆਗੂਆਂ ਦੇ ਖਿਲਾਫ ਹੋਰ ਵੀ ਕੇਸ ਦਰਜ ਕੀਤੇ ਜਾਣਗੇ। ਉਹਨਾਂ ਟਵੀਟ ਕੀਤਾ ਕਿ ਆਪਣੇ ਵਿਰੋਧੀਆਂ ਦੇ ਖਿਲਾਫ ਝੂਠੇ ਪਰਚੇ ਦਰਜ ਕਰਨਾ ਇੱਕ ਕਮਜ਼ੋਰ ਤੇ ਡਰਪੋਕ ਇਨਸਾਨ ਦੀ ਨਿਸ਼ਾਨੀ ਹੈ। ਜਿਵੇਂ-ਜਿਵੇਂ ਸਾਡੀ ਪਾਰਟੀ ਅੱਗੇ ਵਧੇਗੀ, ਸਾਡੇ ਤੇ ਹੋਰ ਵੀ ਕੇਸ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਸਿਸੋਦੀਆ ਦੇ ਖਿਲਾਫ ਕੇਸ ਦਰਜ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬਠਿੰਡਾ ਦਿਹਾਤੀ ਹਲਕੇ ਦੇ ਵਿੱਚ ਵਾਪਰੇ ਰਿਸ਼ਵਤ ਕਾਂਡ ਦੀ। ਵਿਜੀਲੈਂਸ ਰੇਂਜ ਬਠਿੰਡਾ ਦੇ ਵੱਲੋਂ ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਕਰੀਬੀ ਰੇਸ਼ਮ ਗਰਗ ਦੇ ਨਾਲ ਸੰਬੰਧਿਤ ਕਾਲ ਰਿਕਾਰਡ ਨੂੰ ਜਾਂਚ ਦੇ ਲਈ ਫੋਰੈਂਸਿਕ ਲੈਬ ਮੁਹਾਲੀ ਭੇਜਿਆ ਜਾਣਾ ਹੈ। ਬੇਸ਼ੱਕ ਹਾਲੇ ਤੱਕ ਅਮਿਤ ਰਤਨ ਵਿਜੀਲੈਂਸ ਦੀ ਜਾਂਚ ਦਾ ਹਿੱਸਾ ਨਹੀਂ ਹੈ, ਪਰ ਵਿਜੀਲੈਂਸ ਅੰਦਰੋਂ ਅੰਦਰੀ ਸਬੂਤ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ। ਵਿਧਾਇਕ ਅਮਿਤ ਰਤਨ ਇਸ ਗੱਲੋਂ ਇਨਕਾਰ ਕਰ ਚੁੱਕਿਆ ਹੈ ਕਿ ਰੇਸ਼ਮ ਗਰਗ ਉਸ ਦਾ ਪੀਏ ਹੈ। ਸੋਸ਼ਲ ਮੀਡੀਆ ਤੇ ਵਿਧਾਇਕ ਦੇ ਜੇਤੂ ਜਲੂਸ ਦੇ ਵਿੱਚ ਮੋਹਰੀ ਬਣ ਕੇ ਖੜੇ ਰੇਸ਼ਮ ਗਰਗ ਦੀਆਂ ਤਸਵੀਰਾਂ ਦਾ ਹੜ੍ਹ ਆਇਆ ਪਿਆ। ਵਿਜੀਲੈਂਸ ਦੇ ਕੋਲ ਰੇਸ਼ਮ ਗਰਗ 23 ਫਰਵਰੀ ਤੱਕ ਪੁਲਿਸ ਰਿਮਾਂਡ ਤੇ ਹੈ ਅਤੇ ਵਿਜੀਲੈਂਸ 1,13,000 ਰੁਪਏ ਦੇ ਰੇਸ਼ਮ ਦੇ ਸਮਾਣਾ ਸਥਿਤ ਘਰ ਦੇ ਵਿੱਚੋਂ ਬਰਾਮਦ ਕਰ ਚੁੱਕੀ ਹੈ। ਇਸੇ ਦੌਰਾਨ ਪਿੰਡ ਘੁੱਦਾ ਦੇ ਨੰਬਰਦਾਰ ਗੁਰਦਾਸ ਸਿੰਘ ਨੇ ਵੀ 2.5 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ ਨੇ। ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਨ ਵਾਲੇ ਪ੍ਰਿਤਪਾਲ ਕੁਮਾਰ ਨੇ ਅਗਸਤ 2022 ਤੋਂ ਹੀ ਆਪਣਾ ਮਿਸ਼ਨ ਸ਼ੁਰੂ ਕਰ ਦਿੱਤਾ ਸੀ। ਉਸ ਨੇ ਸਬੂਤ ਇਕੱਠੇ ਕਰਨ ਵਾਸਤੇ ਬਕਾਇਦਾ ਇੱਕ ਸੋਨੀ ਦਾ ਛੋਟਾ ਰਿਕਾਰਡਰ ਵੀ ਖਰੀਦਿਆ ਸੀ। ਵਿਜੀਲੈਂਸ ਮੁਖੀ ਤੱਕ ਵੀ ਸ਼ਿਕਾਇਤ ਕਰਨ ਵਾਲੇ ਨੇ ਪਹੁੰਚ ਕੀਤੀ ਸੀ। ਪ੍ਰਿਤਪਾਲ ਕੁਮਾਰ ਨੇ ਮੁੱਖ ਮੰਤਰੀ ਦਫ਼ਤਰ ਦੀ ਪਹਿਲੀ ਦਫਾ ਅਗਸਤ ਮਹੀਨੇ ਦੇ ਵਿੱਚ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਸੀ। ਸੂਤਰ ਦੱਸਦੇ ਨੇ ਕਿ ਉਸ ਤੋਂ ਮਗਰੋਂ ਹੀ ਮੁੱਖ ਮੰਤਰੀ ਦਫ਼ਤਰ ਨੇ ਗੁਪਤ ਰਿਪੋਰਟ ਹਾਸਲ ਕਰਨ ਵਾਸਤੇ ਕਦਮ ਉਠਾ ਲਏ ਸਨ। ਸ਼ਿਕਾਇਤ ਕਰਨ ਵਾਲੇ ਪ੍ਰਿਤਪਾਲ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕ ਅਮਿਤ ਰਤਨ ਨੂੰ ਬਖਸ਼ਣਗੇ ਨਹੀਂ, ਪਰ ਉੱਪਰੋਂ ਕੁਝ ਅੜਿੱਕੇ ਜ਼ਰੂਰ ਪੈ ਰਹੇ ਨੇ। ਸੂਤਰ ਇਹ ਵੀ ਦੱਸਦੇ ਨੇ ਕਿ ਵਿਜੀਲੈਂਸ ਫਿਲਹਾਲ ਪੂਰਾ ਧਿਆਨ ਰੇਸ਼ਮ ਗਰਗ ਤੇ ਕੇਂਦਰਿਤ ਕਰ ਰਹੀ ਹੈ ਅਤੇ ਰੇਸ਼ਮ ਗਰਗ ਦੇ ਨਿਆਇਕ ਹਿਰਾਸਤ ਦੇ ਵਿੱਚ ਜਾਣ ਮਗਰੋਂ ਹੀ ਵਿਜੀਲੈਂਸ ਅਗਲਾ ਚੈਪਟਰ ਖੋਲ੍ਹਣਾ ਚਾਹੁੰਦੀ ਹੈ। 3 ਮਾਰਚ ਨੂੰ ਬਜਟ ਸੈਸ਼ਨ ਸ਼ੁਰੂ ਹੋਣ ਦਾ ਐਲਾਨ ਹੋ ਚੁੱਕਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀਗਾ ਕਿ ਬਜਟ ਸੈਸ਼ਨ ਦੇ ਵਿੱਚ ਅਮਿਤ ਰਤਨ ਦੀ ਗ੍ਰਿਫਤਾਰੀ ਦਾ ਮੁੱਦਾ ਜ਼ਰੂਰ ਚੁੱਕਾਂਗੇ। ਉਧਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਚੁੱਕੀ ਹੈ। ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਵਿਧਾਇਕ ਅਮਿਤ ਰਤਨ ਦੇ ਮਾਮਲੇ ਦੇ ਵਿੱਚ ਮਜਬੂਰ ਨਜ਼ਰ ਆ ਰਹੇ ਨੇ, ਕਿਉਂਕਿ ਇਸ ਵਿਧਾਇਕ ਦਾ ਆਕਾ ਤਾਂ ਮੁੱਖ ਮੰਤਰੀ ਤੋਂ ਵੀ ਤਕੜਾ ਹੈ।
ਉਹਨਾਂ ਨੇ ਕਿਹਾ ਕਿ ਅਮਿਤ ਰਤਨ ਦੇ ਪਰਿਵਾਰ ਦੀ ਅਫਸਰਸ਼ਾਹੀ ਵਾਲੀ ਸਾਂਝ ਦਿੱਲੀ ਦੇ ਨਾਲ ਤੰਦ ਜੋੜਦੀ ਹੈ, ਜਿਸ ਕਰਕੇ ਮੁੱਖ ਮੰਤਰੀ ਬੇਵੱਸ ਦਿਖ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਉਧਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੇ ਹੁਣ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਤਲਬ ਕਰ ਲਿਆ। ਤੇ ਗੱਲ ਕਰੀਏ ਮਸਤੂਆਣਾ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਬਣਨ ਦੇ ਲਈ ਜਿਹੜਾ ਰਾਹ ਪੱਧਰਾ ਹੋਇਆ। ਮਸਤੂਆਣਾ ਸਾਹਿਬ ਦੇ ਵਿੱਚ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਣਨ ਦੇ ਲਈ ਰਾਹ ਪੱਧਰਾ ਹੋ ਗਿਆ। ਇਸ ਮੈਡੀਕਲ ਕਾਲਜ ਦੀ ਜ਼ਮੀਨ ਨੂੰ ਲੈ ਕੇ ਪਿਛਲੇ 6 ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ, ਜੋ ਕਿ ਆਪਸੀ ਸਹਿਮਤੀ ਦੇ ਨਾਲ ਨਿਬੜ ਗਿਆ। ਇਹਨਾਂ ਤਿੰਨ ਧਿਰਾਂ ਦੇ ਦਰਮਿਆਨ ਸਮਝੌਤਾ ਕਰਾਉਣ ਦੇ ਲਈ ਸੰਯੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਟੀਮ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ, ਜਿਸ ਨੇ ਸਾਰੀਆਂ ਧਿਰਾਂ ਦੇ ਨਾਲ ਮੀਟਿੰਗ ਕਰਕੇ ਆਪਸੀ ਸਹਿਮਤੀ ਦਾ ਮੁੱਢ ਬੰਨਿਆ। ਸੰਯੁਕਤ ਕਿਸਾਨ ਮੋਰਚੇ ਦੀ ਟੀਮ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਪੱਤਰ ਸੌਂਪਿਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਆਗੂ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਤੇਜਾ ਸਿੰਘ ਕਮਾਲਪੁਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਤੇ ਹੋਰ ਕਈ ਆਗੂਆਂ ਨੇ ਦੱਸਿਆ ਕਿ ਆਪਸੀ ਸਹਿਮਤੀ ਦੇ ਨਾਲ ਫੈਸਲਾ ਹੋਇਆ ਹੈ ਕਿ ਜਿਸ 25 ਏਕੜ ਜ਼ਮੀਨ ਦੇ ਵਿੱਚ ਭਗਵੰਤ ਮਾਨ ਵੱਲੋਂ 5 ਅਗਸਤ 2022 ਨੂੰ ਮੈਡੀਕਲ ਕਾਲਜ ਬਣਾਉਣ ਦੇ ਲਈ ਨੀਂਹ ਪੱਥਰ ਰੱਖਿਆ ਗਿਆ ਸੀ, ਉਸੇ ਜ਼ਮੀਨ ਦੇ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇ। ਇਸ ਜ਼ਮੀਨ ਸੰਬੰਧੀ ਜੋ ਕੇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ, ਉਸ ਕੇਸ ਦੇ ਵਿੱਚੋਂ 25 ਏਕੜ ਜ਼ਮੀਨ ਨੂੰ ਬਾਹਰ ਰੱਖਣ ਦੇ ਲਈ ਸਾਰੀਆਂ ਧਿਰਾਂ ਸਹਿਮਤ ਹੋ ਗਈਆਂ ਨੇ, ਪਰ 25 ਏਕੜ ਜ਼ਮੀਨ ਨੂੰ ਛੱਡ ਕੇ ਬਾਕੀ ਜ਼ਮੀਨ ਸੰਬੰਧੀ ਕੇਸ ਅਦਾਲਤ ਦੇ ਵਿੱਚ ਪਹਿਲਾਂ ਵਾਂਗ ਹੀ ਚੱਲਦਾ ਰਹੂਗਾ ਤੇ ਹੁਣ ਇੱਥੇ ਮੈਡੀਕਲ ਕਾਲਜ ਬਣਨ ਦਾ ਰਾਹ ਪੱਧਰਾ ਹੋ ਗਿਆ। ਸੋ ਇੱਥੇ ਇਹ ਵੀ ਆਪਾਂ ਜ਼ਿਕਰ ਕਰਦੇ ਚੱਲੀਏ ਕਿ ਲੰਘੇ ਦਿਨੀ ਜਦੋਂ ਭਗਵੰਤ ਮਾਨ ਸੰਗਰੂਰ ਦੇ ਦੌਰੇ ਤੇ ਗਏ ਸਨ, ਤਾਂ ਉਦੋਂ ਵੀ ਉਹਨਾਂ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਸੀਗੀ ਕਿ ਤੁਸੀਂ ਇਹ ਮੈਡੀਕਲ ਕਾਲਜ ਬਣਨ ਦਿਓ। ਹਾਲਾਂਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਤੇ ਗੁਰਦੁਆਰਾ ਅੰਗੀਠਾ ਸਾਹਿਬ, ਇਹਨਾਂ ਦੀ ਜਿਹੜੀਆਂ ਪ੍ਰਬੰਧਕੀ ਕਮੇਟੀਆਂ ਨੇ, ਉਹਨਾਂ ਦੇ ਕੁਝ ਆਪਣੇ ਤਰਕ ਸਨ, ਕੁਝ ਆਪਣੇ ਜਿਹੜੇ ਆ ਉਹ ਇਹ ਸੀਗਾ ਕਿ ਸਾਡੇ ਇਤਰਾਜ਼ ਨੇ ਆਹ। ਪਰ ਕਿਉਂਕਿ ਇਸ ਮਸਲੇ ਦੇ ਵਿੱਚ ਅਕਾਲੀ ਦਲ ਵੀ ਬਾਅਦ ਦੇ ਵਿੱਚ ਐਂਟਰੀ ਹੁੰਦੀ ਹੈ, ਫਿਰ ਇਸ ਮਸਲੇ ਦਾ ਸਿਆਸੀਕਰਨ ਹੋ ਗਿਆ। ਪਰ ਸਾਰਿਆਂ ਦੇ ਫਾਇਦੇ ਦੀ ਗੱਲ ਇਹੀ ਸੀਗੀ ਕਿ ਇਹਦੇ ਤੇ ਆਪਸੀ ਸਹਿਮਤੀ ਬਣੇ, ਕਿਉਂਕਿ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਆਪਾਂ ਸਾਰੇ ਜਾਣਦੇ ਹੀ ਹਾਂ। ਤਾਂ ਇਹ ਜਿਹੜੀਆਂ ਜੋ ਵੀ ਜਨਤਕ ਕੋਈ ਚੀਜ਼ਾਂ ਬਣਦੀਆਂ ਨੇ, ਕੋਈ ਇੰਸਟੀਚਿਊਟ ਬਣਦਾ ਮੈਡੀਕਲ ਸਾਇੰਸ ਦੇ ਲਈ ਬਣਦਾ ਜਾਂ ਕੋਈ ਹੋਰ ਬਣਦਾ, ਤਾਂ ਉਹ ਆਖਿਰ ਹੁੰਦਾ ਤਾਂ ਲੋਕਾਂ ਦੇ ਫਾਇਦੇ ਦੇ ਲਈ ਹੈ। ਪਰ ਜਿਵੇਂ ਆਪਾਂ ਵੇਖਿਆ ਕਿ ਖਬਰ ਨੇ ਇਹ ਗੱਲ ਕਹੀ ਹੈ ਕਿ 25 ਏਕੜ ਜ਼ਮੀਨ ਜਿੱਥੇ ਮੈਡੀਕਲ ਕਾਲਜ ਬਣਨਾ ਹੈ, ਭਗਵੰਤ ਮਾਨ ਨੇ ਜਿੱਥੇ ਐਲਾਨ ਕੀਤਾ ਮੁੱਖ ਮੰਤਰੀ ਸਾਹਿਬ ਨੇ, ਉਹ ਉਸ ਜ਼ਮੀਨ ਨੂੰ ਛੱਡ ਦਿੱਤਾ ਗਿਆ, ਉਹਦੇ ਤੇ ਸਹਿਮਤੀ ਹੈ ਤੇ ਇਸ ਜ਼ਮੀਨ ਸੰਬੰਧੀ ਜਿਹੜਾ ਕੇਸ ਅਦਾਲਤ ਦੇ ਵਿੱਚ ਚੱਲਦਾ, ਜਿਹੜੀ ਦੂਜੀ ਜ਼ਮੀਨ ਹੈ, ਉਹ ਉਵੇਂ ਚੱਲਦਾ ਰਹੂਗਾ। ਪਰ ਹੁਣ ਇੰਨਾ ਹੈ ਕਿ ਮਸਤੂਆਣਾ ਸਾਹਿਬ ਦੇ ਵਿੱਚ ਜਿਹੜਾ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਣਨਾ ਹੈ, ਉਹਦੇ ਲਈ ਰਾਹ ਜਿਹੜਾ ਉਹ ਪੱਧਰਾ ਜ਼ਰੂਰ ਹੋ ਗਿਆ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹੈੱਡ ਕਾਂਸਟੇਬਲ ਸੰਦੀਪ ਕੁਮਾਰ ਦੇ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੀ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਸਾਲ ਪੁਲਿਸ ਬਾਰੇ ਇੱਕ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ ਤੇ ਇਸ ਟਿੱਪਣੀ ਦਾ ਵਿਰੋਧ ਕੀਤਾ ਸੀ ਹੈੱਡ ਕਾਂਸਟੇਬਲ ਸੰਦੀਪ ਕੁਮਾਰ ਨੇ। ਹੁਣ ਪਤਾ ਲੱਗਿਆ ਕਿ ਸੰਦੀਪ ਕੁਮਾਰ ਨੇ ਲੰਘੀ ਰਾਤ ਖੁਦਕੁਸ਼ੀ ਕਰ ਲਈ ਹੈ। ਉਹ ਮਾਲ ਮੰਡੀ ਸਥਿਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੁਲਿਸ ਕੁਆਟਰ ਦੇ ਵਿੱਚ ਰਹਿ ਰਿਹਾ ਸੀ। ਉਸ ਨੇ ਆਪਣੀ ਪੱਗ ਦੇ ਨਾਲ ਫਾਹਾ ਲਾ ਲਿਆ ਸੀ। ਮੁਹੱਲਾ ਵਾਸੀ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ। ਲਾਸ਼ ਕੋਲੋਂ ਇੱਕ ਖੁਦਕੁਸ਼ੀ ਪੱਤਰ ਵੀ ਜਿਹੜਾ ਉਹ ਬਰਾਮਦ ਹੋਇਆ, ਪਰ ਪੁਲਿਸ ਨੇ ਖੁਦਕੁਸ਼ੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਵਾਸਤੇ ਭੇਜ ਦਿੱਤਾ। ਸੰਦੀਪ ਅੰਮ੍ਰਿਤਸਰ ਦੇ ਵਿੱਚ ਤੈਨਾਤ ਸੀ ਅਤੇ ਉਸ ਨੇ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਪੈਂਟ ਗਿੱਲੀ ਕਰਨ ਦੇ ਬਿਆਨ ਦਾ ਵਿਰੋਧ ਕੀਤਾ ਸੀਗਾ। ਸੋ ਹੁਣ ਪਰ ਇਹਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਜਿਹੜਾ ਨੋਟ ਆ, ਉਹ ਪੱਤਰ ਵੀ ਜਿਹੜਾ ਉਹ ਪੁਲਿਸ ਨੇ ਬਰਾਮਦ ਕੀਤਾ, ਪਰ ਕਾਰਨਾਂ ਦੇ ਬਾਰੇ ਹਾਲੇ ਤੱਕ ਨਹੀਂ ਪੁਲਿਸ ਨੇ ਦੱਸਿਆ। ਤੇ ਗੱਲ ਕਰੀਏ ਨਿੱਕੀ ਯਾਦਵ ਕਤਲ ਕੇਸ ਦੀ, ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਹੈ ਸਾਹਿਲ, ਕਥਿਤ ਦੋਸ਼ੀ ਹੈ ਸਾਹਿਲ ਗਹਿਲੋਤ, ਉਹਨੂੰ 21 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਦਿੱਲੀ ਦੀ ਅਦਾਲਤ ਨੇ ਲਿਵ ਇਨ ਪਾਰਟਨਰ ਨਿੱਕੀ ਯਾਦਵ ਹੱਤਿਆ ਮਾਮਲੇ ਦੇ ਵਿੱਚ ਸਾਹਿਲ ਗਹਿਲੋਤ ਨੂੰ 12 ਦਿਨਾਂ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ। ਇਹ ਹੁਕਮ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਅਰਚਨਾ ਬੈਨੀਵਾਲ ਨੇ ਸੁਣਾਏ ਨੇ। ਇਸ ਤੋਂ ਪਹਿਲਾਂ ਸਥਾਨਕ ਅਦਾਲਤ ਨੇ ਗਹਿਲੋਤ ਦੀ ਪੁਲਿਸ ਹਿਰਾਸਤ 2 ਦਿਨਾਂ ਦੇ ਲਈ ਵਧਾ ਦਿੱਤੀ ਸੀ ਅਤੇ ਇਸ ਕੇਸ ਦੇ ਨਾਲ ਸੰਬੰਧਿਤ
5 ਹੋਰਨਾਂ ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ। ਇਹਨਾਂ ਸਾਰੇ ਮੁਲਜ਼ਮਾਂ ਨੂੰ ਹੁਣ 6 ਮਾਰਚ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਜ਼ਿਕਰਯੋਗ ਹੈ ਕਿ ਨਿੱਕੀ ਯਾਦਵ ਦੀ ਹੱਤਿਆ ਤੋਂ ਬਾਅਦ ਲਾਸ਼ ਦੇ ਟੁਕੜੇ ਕਰਕੇ ਫ੍ਰੀਜ਼ਰ ਦੇ ਵਿੱਚ ਰੱਖ ਦਿੱਤਾ ਗਿਆ ਸੀ। ਇਸ ਹੱਤਿਆ ਦਾ ਖੁਲਾਸਾ 14 ਫਰਵਰੀ ਨੂੰ ਘਟਨਾ ਵਾਪਰਨ ਦੇ 4 ਦਿਨ ਬਾਅਦ ਹੋਇਆ ਸੀ। ਇਸ ਕਤਲ ਤੋਂ ਬਾਅਦ ਸਾਹਿਲ ਗਹਿਲੋਤ ਨੇ ਉਸੇ ਦਿਨ ਹੀ ਨਵਾਂ ਵਿਆਹ ਕਰਵਾ ਲਿਆ ਸੀ। ਸੋ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਹੋਰ ਵਾਪਰੀ ਸੀ। ਲੰਘੇ ਦਿਨੀ ਆਪਾਂ ਚਰਚਾ ਕੀਤੀ ਹੈ ਕਿ ਕਿਵੇਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ ਨੇ, ਕਿਵੇਂ ਕੁੜੀਆਂ ਨੂੰ ਇਹੋ ਜਿਹੇ ਦਰਿੰਦਿਆਂ ਦੇ ਜ਼ਬਰ ਦਾ ਸ਼ਿਕਾਰ ਹੋਣਾ ਪਿਆ, ਖਾਸ ਕਰਕੇ ਜਿਹੜੀਆਂ ਲਿਵ ਇਨ ਰਿਲੇਸ਼ਨਸ ਦੇ ਵਿੱਚ ਰਹਿੰਦੀਆਂ ਸੀਗੀਆਂ। ਸੋ ਦਿੱਲੀ ਦਾ ਇੱਕ ਮਾਮਲਾ, ਸੁਧਾ ਵਾਲਾ ਮਾਮਲਾ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਉਸ ਕੁੜੀ ਦੇ ਵੀ ਕਈ ਟੁਕੜੇ ਕਰਕੇ ਉਹਦੇ ਪ੍ਰੇਮੀ ਨੇ ਜੰਗਲ ਦੇ ਵਿੱਚ ਸੁੱਟ ਦਿੱਤੇ ਸਨ। ਸੋ ਹੁਣ ਸਾਹਿਲ ਗਹਿਲੋਤ ਨੇ, ਜਿਹਨੇ ਕਿ ਉਸੇ ਦਿਨ ਹੀ ਵਿਆਹ ਕਰ ਲਿਆ ਸੀ ਕਤਲ ਕਰਨ ਤੋਂ ਬਾਅਦ, ਤਾਂ ਹੁਣ ਉਹਨੂੰ 12 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ 6 ਮਾਰਚ ਨੂੰ ਅਦਾਲਤ ਦੇ ਵਿੱਚ ਦੁਬਾਰਾ ਪੇਸ਼ ਕੀਤਾ ਜਾਣਾ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ, ਖਬਰਾਂ ਬਾਰੇ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।